मैं अपनी दसना। अच्छा 17 साल का सा। बेइंसाफ ने सन, माड़े तगड़े का हिसाब इसी, किसी जास्ती करनी नहीं, लड़ाई झगड़ा ते बह के समझाना। अच्छा ओदी लड़की दा सी विआह, मान सिंह दी कुड़ी दा। मान सिंह दी कुड़ी दा। अच्छा बड़ी धूमधाम दा। अच्छा अच्छा हाँ नंबरदार सी सारी बात होने कोई धूमधाम नहीं करनी। 28 मतलब जी पोए सी हाँ जी हाँ जी। ते उस करना सी झटका, अच्छा बकरे मारदे सन हाँ ते सानू रोटी आखी सी दावत ते साडे प्यो ने नफरत कर ਦਿੱਤੀ। अच्छा ਤੁਸੀਂ ਇਹਨਾਂ ਪਹਿਲੀ ਵਾਰ ਤੁਹਾਨੂੰ ਵੀ ਉਹਨਾਂ ਸੱਦਿਆ ਸੀ। ਸੱਦਿਆ ਸਨ, ਅੱਛਾ ਅੱਛਾ ਤੁਸੀਂ ਦਾਵਤ ਖਾਣੇ ਸਾਰੇ ਨੂੰ ਸੱਦਿਆ, ਬਹੁਤ ਲੋਕਾਂ ਨੂੰ, ਸਾਨੂੰ ਖੁਦ ਸੱਦਿਆ। ਅੱਛਾ ਸਾਡੇ ਪਿਓ ਦਾ ਸੀ ਮੁਲਾਕਾਤ ਮੁਸਲਮਾਨ ਪਿੰਡਾਂ 'ਚ, ਕਾਪੀ ਹੋ ਗਈ, ਕੋਠਰੀ ਹੋ ਗਈ, ਆਂਬੇ ਸਾਡੇ ਰਿਸ਼ਤੇਦਾਰ ਸਨ, ਬਦੋਆ ਵਿਆਹ ਨਾਲ ਸਾਡਾ ਨਾ ਭਾਵੇਂ ਵਿਰਕ ਸਨ, ਬਦੋ ਦੇ ਮੁਸਲਮਾਨ ਕੂਣ ਸੇ ਨਹੀਂ ਸੀ ਅੱਛਾ ਮੁਸਲਮਾਨਾਂ ਨਾਲ। ਅੱਛਾ ਤੇ ਇਸ ਵਾਸਤੇ ਸਾਡੇ ਪਿਓ ਨੇ ਨਫ਼ਰਤ ਕੀਤੀ ਜਾ ਵੀ ਮੈਂ ਨਹੀਂ ਜਾਣਾ। ਨਹੀਂ ਜੀ ਅਸੀਂ ਨਹੀਂ ਜਾਣਾ। ਅੱਛਾ ਉਹ ਅਸੀਂ ਇੱਕ ਵਾਰੀ ਉਸ ਆਖਿਆ ਤੇ ਸ਼ੈਤਾਨਾਂ ਨੇ ਕੋਈ 27 ਵਾਰੀ ਆਖ ਦਿੱਤਾ, ਬਾਬਾ ਸਜਾਰਾ ਜਿਹੜਾ ਤੁਹਾਡੀ ਰੋਟੀ ਨਹੀਂ ਖਾਊ, ਅੱਛਾ ਤੁਹਾਡੀ ਰੋਟੀ ਨਹੀਂ ਖਾਊ। ਲੋਕਾਂ ਨੇ ਅਲਦ ਵਾਲਿਆਂ ਨੇ ਉਹਨੂੰ ਕਿਹਾ, ਸ਼ੈਤਾਨ ਸਾਰੇ ਉੱਠ ਪਏ। ਉਂਗਲਾਂ ਲਾਉਣ ਵਾਲੇ। ਹਾਂਜੀ ਵੀ ਤੂੰ ਉਹਨਾਂ ਨੂੰ ਭੋਏ ਦਿੱਤੀ 5 ਮਰਬੇ, ਐਸੇ ਵੀ 5 ਮਰਬੇ। ਅੱਛਾ 5 ਮਰਬੇ ਤੁਹਾਨੂੰ ਦਿੱਤੀ ਹੋਈ ਦਿੱਤੀ ਸੀ ਅੱਛਾ ਠੇਕੇ ਦਿਵਾਉਣ ਵਾਸਤੇ ਜੀ। ਉਹ ਹਿੱਸੇ ਤੇ ਥੋੜਾ ਜਿਹਾ ਠੇਕਾ ਸਾ ਦੇ ਦਿੰਦੇ ਸਨ, ਥੋੜਾ ਜਿਹਾ 5 ਮਰਬੇ ਸਾਰੀ ਵਗਦੀ ਨਹੀਂ ਸੀ। ਅੱਛਾ ਕੋਈ ਬਰਬਾਦ ਸੀ ਵਿੱਚ ਤੇ ਖੂਹ ਵਿੱਚ ਉਸ ਬਣਾ ਕੇ ਦਿੱਤਾ ਸੀ, ਲਵਾ ਕੇ ਖੂਹ ਵਾਂਦੇ ਸਾਂ। ਅੱਛਾ ਤੇ ਮੇਰੀ ਤੁਸੀਂ ਪੁੱਛਦੇ, ਮੈਂ ਵੀ ਉੱਥੇ ਮੱਝਾਂ ਨੂੰ ਜਾ ਕੇ ਪੱਠੇ ਪੁੱਠੇ ਪਵਾ ਤੇ ਪਾਣੀ ਪਿਆ ਦਿੱਤਾ। ਸ਼ਾਮਾਂ ਨੂੰ ਘਰ ਆ ਗਏ। ਬਚਪਨ ਅੱਛਾ ਉਨੀ ਉਮਰ ਤੱਕ ਆਖਰੀ ਸਾਲ ਜਿਹੜਾ ਸੀ ਉਹ ਸਾਨੂੰ ਨਾ ਵਿਆਹ ਤੋਂ ਕਿੜ ਕੇ ਉਸ ਆ ਕੇ ਠੇਕਾ ਪੋਏ ਨਹੀਂ ਦੇਣੇ ਤੁਹਾਨੂੰ ਮੈਂ। ਅੱਛਾ ਨਹੀਂ ਵਿਆਹ ਨਹੀਂ ਆਇਆ ਮੇਰੇ ਤੇ। ਬਾਬਿਆ ਸਵਾਰਿਆ ਤੈਨੂੰ ਪੋਏ ਨਹੀਂ ਦੇਣੇ। ਅੱਛਾ ਕਿਉਂ? ਤੂੰ ਮੇਰੀ ਰੋਟੀ ਤੋਂ ਨਫ਼ਰਤ ਕੀਤੀ ਜਾ। ਅੱਛਾ ਸਰਦਾਰ ਜੀ ਕੋਈ ਗੱਲ ਨਹੀਂ, ਆਪਣੇ ਘਰਾਂ ਜੋ ਅਸੀਂ ਖਾਣੇ ਆ ਪਏ। ਨਹੀਂ ਨਹੀਂ ਮੈਨੂੰ ਲੱਗ ਗਿਆ ਪਤਾ, ਤੂੰ ਸਾਡਾ ਜਿਹੜਾ ਅਸੀਂ ਕੰਮ ਕਰਨਾ ਸੀ ਉਹਦੀ ਨਫ਼ਰਤ ਕੀਤੀ ਵੀ ਹੱਕੀ ਨਫ਼ਰਤ ਸੀ। ਅੱਛਾ ਤੇ ਉਸ ਕੀਤਾ ਵੀ ਇਸੇ ਝਟਕਾ ਪਤਾ ਲੱਗ ਹੀ ਜਾਂਦਾ ਪਿੰਡ ਦੇ ਵਿੱਚ। ਤੇ ਮੁੜ ਕੇ ਮਿਹਨਤ ਸਮਾਜ ਕੀਤੀ, ਉਸ ਆਖਿਆ ਪੋਏ ਨਹੀਂ ਦੇਣੀ ਤੈਨੂੰ, ਅੱਛਾ ਭਾਵੇਂ ਕੱਖ ਨਾ ਰਹਿ ਜਾਏ। ਉਹ ਸਾਡੀ ਬੂਟਾ ਸਿੰਘ ਬਾਂਹ ਫੜ ਲਈ ਸਾਨੂੰ ਮਈ ਮਹੀਨਾ ਦੇ ਵਿੱਚ ਆਉਣ ਤੇ ਉਦੋਂ ਸਾਨੂੰ ਨਾਂ ਦਾ ਪਤਾ ਨਹੀਂ ਸੀ। ਜੇਠ ਹਾੜ ਅਸੀਂ ਆਂਦੇ ਹੁੰਦੇ ਸਾਂ। ਅਸੀਂ ਵਿਸਾਖ ਦੇ ਵਿੱਚ ਕਣਕ ਸਾਂਭ ਕੇ ਆਪਣੀ ਜੇਠ ਦੇ ਵਿੱਚ ਡੰਗਰ ਢੋਲ ਲਿਆ ਕੇ ਬੂਟਾ ਸਿੰਘ ਦੇ ਘਰ ਬੰਨ ਦਿੱਤੇ। ਅੱਛਾ ਬੂਟਾ ਸਿੰਘ ਤੁਹਾਨੂੰ ਲੈ ਕੇ ਮੇਰੀ ਪਹਿਲੀ ਬਾਹੂ ਤੁਸੀਂ ਮੇਰੀ ਤੁਸੀਂ ਬਾਹੂ ਪਹਿਲੀ ਇਹ ਤੁਹਾਨੂੰ ਨੇ ਕਰਦਾ ਤੁਸੀਂ ਮੇਰਾ ਤੁਹਾਨੂੰ ਕੱਢ ਦਿੱਤਾ ਹੈ। ਅੱਛਾ ਅੱਛਾ ਅਸਾਸਨ ਬੜਾ ਅਹਿਸਾਸ ਕੀਤਾ ਬੂਟਾ ਸਿੰਘ ਨੇ। ਅੱਛਾ ਹਾਂਜੀ ਅੱਛਾ ਸਾਡੇ ਉਹ ਸਮਝੋਗੇ ਮਾਨ ਸਿੰਘ ਨਾਲ ਜ਼ਿਆਦਾ ਕਰੀਬ ਦੋਸਤ ਬਣ ਗਿਆ ਬੂਟਾ ਸਿੰਘ ਜਿਹਦਾ ਪੁੱਤਰ ਮੈਂ ਦੱਸਣ ਨਿਸ਼ਾਨ ਆਇਆ ਸੀ ਮੇਰੇ ਵਾਸਤੇ। ਅੱਛਾ ਬੂਟਾ ਸਿੰਘ ਦਾ ਮੁੰਡਾ ਸੀ ਨਿਸ਼ਾਨ ਸਿੰਘ। ਬੂਟਾ ਸਿੰਘ ਦਾ ਬੱਚਾ ਸੀ। ਅੱਛਾ ਅੱਛਾ ਬੂਟਾ ਸਿੰਘ ਦਾ ਵੱਡੇ ਭਰਾ ਦਾ ਬੱਚਾ ਸੀ, ਵੱਡਾ ਕਤਲ ਹੋ ਗਿਆ ਸੀ। ਉਹ ਨਿਸ਼ਾਨ ਉਹਦਾ ਭਤੀਜਾ ਸੀ। ਅੱਛਾ ਅੱਛਾ ਤੇ ਪੁੱਤ ਹੀ ਬਣਿਆ ਸੀ, ਪਿਓ ਜੀ ਕਤਲ ਹੋ ਗਿਆ ਉਹਦਾ। ਉਹਦੇ ਘਰ ਅਸੀਂ ਆਣ ਕੇ ਠਹਿਰੇ ਸਮਝਾ ਲਿਆ ਦੀਆਂ ਤੂੜੀ ਤੰਦ ਲਿਆ ਦੀ ਗੜਿਆਂ ਦੇ। ਹਾਂ ਹਾਂ ਪੋਏ ਦੇ ਤੇ ਪੱਠੇ ਬੀਜਣ ਵਾਸਤੇ, ਮੂੰਜੀ ਲਾਉਣ ਵਾਸਤੇ। ਥੋੜੇ ਦਿਨ ਅਸੀਂ ਜੇ ਮੂੰਜੀ ਲਾਣੇ ਆ, ਪਰ ਪਾਕਿਸਤਾਨ ਬਣ ਗਿਆ। ਅੱਛਾ ਅੱਛਾ ਬਾਬਾ ਜੀ ਸਿੱਖਾਂ ਦਾ ਵਾਹਵਾ ਸੀ ਮੁਸਲਮਾਨਾਂ ਨਾਲ। ਚਲੋ ਖਾਣ ਪੀਣ ਤੇ ਲੈਦਾ ਨਾ ਉਹਦੇ ਆਪਣੇ ਧਰਮ ਦੇ ਮੁਤਾਬਕ ਅਸੀਂ ਨਾ ਝਟਕਾ ਮੁਸਲਮਾਨ ਖਾ ਸਕਦਾ ਤੇ ਉਹ ਹਲਾਲ ਨਹੀਂ ਖਾਂਦੇ ਆ ਤੁਸੀਂ। ਤੇ ਬਾਬਾ ਜੀ ਫਿਰ ਸਿੱਖਾਂ ਦਾ ਵਾਹਵਾ ਸੀ ਤੁਹਾਡੇ ਨਾਲ ਤਾਲੁਕ। ਤੁਸੀਂ ਉਹਨਾਂ ਆਪੇ ਸਮਝ ਜਾਓ। ਅੱਛਾ ਬਾਬਾ ਜਿਹੜੇ ਤੇ ਸਿੱਖ ਨੇ ਬਹੁਤੇ ਵਿਰਕ ਸਨ ਕਿ ਹੋਰ ਜਾਤ ਵੀ ਆ ਸੀ? ਬਹੁਤ ਵਿਰਕ ਸਨ ਜੀ। ਬਹੁਤੇ ਵਿਰਕ ਸਨ। ਹਾਂਜੀ ਤੇ ਕੀ ਕੰਮਕਾਰ ਸੀ ਉਹਨਾਂ ਦਾ? ਜ਼ਿਮੀਂਦਾਰ ਸੀ ਜਾਂ ਕੋਈ ਹੋਰ? ਜ਼ਿਮੀਂਦਾਰ ਸੀ ਜੀ। ਤੇ ਜ਼ਿਮੀਂਦਾਰ ਹੁਣ ਵਰਗਾ ਨਹੀਂ ਸੀ। ਅੱਛਾ ਢੱਗਿਆਂ ਦੀ ਵਾਹੀ ਸੀ ਤੇ ਬਹੁਤੇ ਸਿੱਖਾਂ ਦੀ ਵਾਹੀ ਹੈਸੀ ਕੋ ਨਾ। ਉਹ ਅਸਾਂ ਲੋਕਾਂ ਨੂੰ ਦੇ ਛੱਡਦੇ ਸਨ, ਹਿੱਸੇ ਦੇ ਭੋਏ ਠੇਕੇ ਦੇ ਛੱਡੀ ਤੇ ਹਿੱਸਾ ਵੰਡ ਕੇ ਖਾਂਦੇ ਸਨ। ਦੌਲਤ ਹੈ ਨਹੀਂ ਸੀ ਇੰਨੀ। ਜਿਵੇਂ ਅਸੀਂ ਗਰੀਬ ਸਨ, ਸਿੱਖ ਵੀ ਗਰੀਬ ਹੀ ਸਮਝੋ। ਰੋਟੀ ਸਾਡੀ ਤੋਂ ਮੁੱਕ ਖਾਂਦੇ ਹੀ ਨਹੀਂ ਸਨ ਸਿੱਖ। ਅੱਛਾ ਸਾਨੂੰ ਗਰੀਬ ਸਮਝਦੇ ਸਨ ਜਾਂ ਮੁਸਲਮਾਨ ਸਮਝਦੇ ਸਨ। ਸਾਡੇ ਤੋਂ ਬਚਤ ਲੈਂਦੇ ਸਨ। ਅਸੀਂ ਕਲਮਾ ਪੜ੍ਹਦੇ ਸਾਂ, ਨਮਾਜ਼ ਪੜ੍ਹਦੇ ਸਾਂ। ਉਹ ਗੁਰਦੁਆਰੇ ਚ ਰਾਮ ਰਾਮ ਕਰਦੇ ਸਨ, ਗ੍ਰੰਥ ਪੜ੍ਹਦੇ ਸਨ। ਇਹ ਵੰਡ 47 ਜਦੋਂ ਹੋਈ ਹੈ ਪਾਰਟੀਸ਼ਨ ਜਿਹਨੂੰ ਜਾੜਾ ਤੁਸੀਂ ਕਹਿੰਦੇ ਹੋ, ਹਾਂਜੀ ਉਦੋਂ ਕਿੱਡੇ ਕੁ ਸੀ ਤੁਸੀਂ? ਉਦੋਂ ਜੀ ਮੈਂ ਕੋਈ 15 16 17 ਸਾਲ ਦਾ ਹੋਵਾਂ ਤਾਂ ਜ਼ਿਆਦਾ ਤੋਂ ਜ਼ਿਆਦਾ। ਉਹ ਤੁਹਾਨੂੰ ਗੱਲੇ ਚੇਤਾ ਉਦੋਂ ਵਾਲੀ ਸਾਰੀ? ਹਾਂਜੀ ਗੱਲ ਯਾਦ ਨੇ। ਬਾਬਾ ਜੀ ਤੁਸੀਂ ਇੱਧਰ ਦੇ ਇੰਡੀਆ ਚ ਹੋਏ ਸੀ ਉਦੋਂ? ਇੱਧਰ ਦੇ ਜੀ
ਅੱਛਾ ਬਾਬਾ, ਇਹ ਜਿਹੜਾ ਬਾਬਾ ਬੂਟਾ ਸਿੰਘ ਤੁਹਾਨੂੰ ਲੈ ਗਿਆ ਉਧਰੋਂ ਹਾਂਜੀ ਕਿ ਤੁਸੀਂ ਮੇਰੀ ਵਾਈ ਕਰੋ, ਆਹੋ। ਉਹਦੀਆਂ ਪੈਲੀਆਂ ਕਿੰਨੀਆਂ ਹਨ? ਉਹਦੀਆਂ ਜੀ ਮੈਂ ਤਦਾਦ ਨਹੀਂ ਜੇ ਗਿਣ ਸਕਦਾ, ਤਕਰੀਬਨ ਕਿੰਨੀਆਂ ਹੋਣਗੀਆਂ ਲਗਭਗ? ਸਾਨੂੰ 10-12 ਦਿੱਤੀਆਂ ਹਨ ਠੇਕੇ ਦੇ, ਤੁਹਾਨੂੰ 10-12 ਤੁਹਾਨੂੰ ਦੇ ਦਿੱਤੀਆਂ ਵਿੱਚੋਂ ਦਿੱਤੀਆਂ ਸਨ। ਤੁਸੀਂ ਇਹਨਾਂ ਦੀ ਵਾਈ ਕਰੋ? ਹਾਂਜੀ ਹਾਂਜੀ। ਅੱਛਾ, ਬਾਕੀ ਕੋਈ ਜ਼ਾਹਿਰ ਬਾਤ ਫਿਰ ਕੋਈ ਇੰਨੀਆਂ ਉਹਦੇ ਕੋਲ ਵੀ ਹੋਣਗੇ ਬਕਾਇਆ, ਇਹ ਨਹੀਂ ਆਏ ਸਨ। ਹੋ ਸਕਦਾ ਜ਼ਿਆਦਾ ਹੋਣੀ, ਅੱਧੀਆਂ ਤੇ ਹੋਣਗੀਆਂ। ਹਾਂਜੀ ਆਦੀਆਂ ਤੇ ਬਣਦੀਆਂ ਨੇ। ਅੱਛਾ ਅੱਛਾ। ਐਵੇਂ ਹੀ ਗੱਲ ਹੈ ਸਾਡਾ। ਅਜਾੜੇ ਤੱਕ ਫਿਰ ਤੁਸੀਂ ਉਹਨਾਂ ਦੀ ਪੈਲੀ ਮੰਨਦੇ ਰਹੇ ਬੂਟੇ ਸਿੰਘ ਦੀ? ਫਿਰ ਹਾਂਜੀ ਅਜਾੜੇ ਤੱਕ ਬੰਦੇ ਰਹੇ, ਪਿੱਛੋਂ ਵੀ ਬੰਦੇ ਆ। ਅਜਾੜਾ ਜਦੋਂ ਬੂਟਾ ਸਿੰਘ ਤੇ ਚਲੇ ਗਏ ਚਲੇ ਗਏ, ਫਿਰ ਸਾਰੀਆਂ ਤੁਸੀਂ ਵਾਈਆਂ ਸਾਰੀਆਂ ਜਿੰਨੀਆਂ ਵੀ ਉਹਦੀਆਂ ਹੋਣਗੀਆਂ? ਨਹੀਂ ਜਿੰਨੀਆਂ ਅਸੀਂ ਨਹੀਂ, ਜਿਹੜੀ ਸਾਡੇ ਕੋਲ ਸਨ ਉਹੀ ਬੰਦੇ ਉਹ ਵਾਹੀਆਂ। ਅੱਛਾ। ਬਾਕੀ ਪਾਕਿਸਤਾਨ ਦੀ ਹਕੂਮਤ ਨੇ ਸਾਨੂੰ ਉਹ ਆਪਣਾ ਨਿਜ਼ਾਮ ਚਲਾ ਕੇ ਇੱਕ ਪੈਲੀ ਇੱਕ ਜੀ ਨੂੰ ਦਿੱਤੀ, ਇੱਕ ਪੈਲੀ ਇੱਕ ਜੀ ਨੂੰ ਦਿੱਤੀ ਜੀ, ਜਿਵੇਂ ਕਿ ਇੱਕ ਪਟਵਾਰੀਆਂ ਨੇ ਇੱਕ ਪੈਲੀ ਦਿੱਤੀ ਸਾਨੂੰ। ਅੱਛਾ ਅੱਛਾ। अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ। ਤੁਸੀਂ ਸਾਡੇ ਨਾਲ ਜੁੜੇ ਹੋ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਦੇ। ਨਾਜ਼ਰੀਨ, 1947 ਦੀ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਨਾਲ ਬਜ਼ੁਰਗ ਜਿਹੜੇ ਬੈਠੇ ਨੇ, ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ 1947 ਬਾਰੇ। ਇਹਨਾਂ ਨੂੰ ਪੁੱਛਾਂਗੇ ਉਹ ਵੇਲਾ ਕਿਵੇਂ ਦਾ ਸੀ, ਇਹਨਾਂ ਦਾ ਬਚਪਨ ਕਿਵੇਂ ਦਾ ਗੁਜ਼ਰਿਆ, ਕਿਹੜੇ ਯਾਰ ਬੇਲੀ ਸਨ। ਉਹ ਵੰਡ 47 ਤੋਂ ਪਹਿਲਾਂ ਵਾਲੀਆਂ ਗੱਲਾਂ ਸਾਰੀਆਂ ਇਹਨਾਂ ਦੀ ਅੱਜ ਰਿਕਾਰਡ ਕਰਕੇ ਹਮੇਸ਼ਾ ਵਾਸਤੇ ਮਹਿਫੂਜ਼ ਕਰ ਦਾਂਗੇ। ਆਓ ਇਹਨਾਂ ਨਾਲ ਗੱਲਬਾਤ ਕਰਨੇ ਆ। ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ। अस्सलाम वालेकुम ਵਾਲੇਕੁਮ ਸਲਾਮ। ਬਜ਼ੁਰਗੋ, ਕੀ ਹਾਲ? ਠੀਕ ਠਾਕ ਜੀ? ਠੀਕ ਹੈ ਜੀ। ਕੀ ਨਾਮ ਬਜ਼ੁਰਗੋ ਤੁਹਾਡਾ? ਮੁਹੰਮਦ ਸ਼ਰੀਫ ਮੁਹੰਮਦ ਸ਼ਰੀਫ। ਜੀ ਜੀ। ਤੇ ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਬਾਬਾ ਜੀ? ਸਯੋਬਾਦ। ਦਾਦਾ ਜੀ ਦਾ ਕੀ ਨਾਮ? ਤੁਹਾਡੇ ਦਾਦੇ ਦਾ? ਦਾਦਾ ਜੀ ਦਾ ਨਾਮ ਜਿਹੜਾ ਸੀ ਨਾ ਮਾਮਦੀਨ ਸੀ। ਮਾਮਦੀਨ ਸੀ। ਹਾਂਜੀ। ਆਪਣੀ ਜ਼ਾਤ ਕਿਹੜੀ ਬਜ਼ੁਰਗੋ? ਮਲਕ ਸੰਗਰਾਹ ਜੀ। ਮਲਕ ਸੰਗਰਾਹ ਮਲਕ। ਸੰਗਰਾਹ ਮਲਕ। ਜੀ ਜੀ। ਅੱਛਾ, ਇਹ ਸੰਗਰਾਹ ਕੋ ਗੋਤ ਹੈ? ਹਾਂਜੀ ਗੋਦ। ਇਹ ਵੰਡ 47 ਜਦੋਂ ਹੋਈ ਹੈ ਜੀ। ਪਾਰਟੀਸ਼ਨ, ਜੀ ਜਿਹਨੂੰ ਜਾੜਾ ਤੁਸੀਂ ਕਹਿੰਦੇ ਹੋ, ਹਾਂਜੀ ਹਾਂਜੀ। ਉਦੋਂ ਕਿੱਡੇ ਕੁ ਸੀ ਤੁਸੀਂ? ਉਦੋਂ ਜੀ ਮੈਂ ਕੋਈ 15 16 17 ਸਾਲ ਦਾ ਹੋਣਾ ਤਾਂ ਜ਼ਿਆਦਾ ਤੋਂ ਜ਼ਿਆਦਾ। ਉਹ ਤੁਹਾਨੂੰ ਗੱਲੇ ਚੇਤਾ ਹੈ ਉਦੋਂ ਵਾਲੀ ਸਾਰੀ? ਹਾਂਜੀ ਕਦਾ ਯਾਦ ਨੇ। ਅੱਛਾ, ਜਿਹੜੇ 16 17 ਸਾਲ ਦੇ ਬੱਚੇ ਨੂੰ ਤਾਂ ਬੜਾ ਯਾਦ ਹੀ ਹੁੰਦਾ ਸਾਰਾ ਕੁਝ। ਹਾਂ ਹਾਂ ਠੀਕ ਹੈ। ਅੱਛਾ ਅੱਛਾ। ਤੇ ਬਾਬਾ ਜੀ ਤੁਸੀਂ ਇੱਧਰ ਦੇ ਜਾਂ ਇੰਡੀਆ 'ਚ ਹੋਏ ਸੀ ਉਦੋਂ? ਇੱਧਰ ਦੇ ਜੀ ਸ਼ੁਰੂ ਤੋਂ ਵਸਨੀਕ ਸੀ? ਸ਼ੁਰੂ ਤੋਂ ਜੀ ਵਸਨੀਕ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਬਾਬਾ ਜੀ ਥੋੜਾ ਕੋ ਆਪਣਾ ਬਚਪਨ ਤੇ ਹਾਂ, ਬਚਪਨ ਕਿਵੇਂ ਦਾ ਗੁਜ਼ਰਿਆ ਤੁਹਾਡਾ? ਤੁਹਾਡੇ ਵੇਖਣ ਨਾਲ ਪਤਾ ਲੱਗੇ ਤੁਹਾਡੇ ਉਦੋਂ ਕਿਵੇਂ ਦਾ ਕਲਚਰ ਹੁੰਦਾ ਸੀ। ਬਚਪਨ ਜੀ ਸਿੱਧੀ ਸਾਦਗੀ ਜ਼ਿੰਦਗੀ ਸੀ ਉਦੋਂ ਸਾਰੇ ਲੋਕਾਂ ਦੀ ਜੀ। ਅੱਛਾ ਸਾਡੀ ਵੀ ਤਾਂ ਉਹਨਾਂ ਲੋਕਾਂ ਦੀ, ਸਿੱਖਾਂ ਦੀ ਵੀ। ਅੱਛਾ। ਉਹ ਸਿੱਖ ਚਲੇ ਗਏ, ਉਹਨਾਂ ਦੀ ਜਗ੍ਹਾ ਤੇ ਮੁਖਤਲਿਫ ਆਦਮੀ ਮੁਤਬਾਦਲ ਉਹਨਾਂ ਦੇ ਆ ਗਏ। ਰਾਜਪੂਤ ਨੇ, ਗੁਜਰ ਸਾਹਿਬ ਨੇ, ਉਹ ਵਿੱਚ ਛੋਟੀਆਂ ਕੌਮਾਂ ਵੀ ਹੈ। ਇਹ ਆਪਾਂ ਬਾਅਦ ਚ ਕਰਨੇ ਥੋੜੀ ਜਿਹੀ ਗੱਲ। ਬਜ਼ੁਰਗੋ ਤੁਸੀਂ ਆਪਣਾ ਬਚਪਨ ਦੱਸੋ ਕਿਵੇਂ ਦਾ ਹੁੰਦਾ ਸੀ ਉਦੋਂ ਦੇ? ਤੁਹਾਡੇ ਵਰਤਾਨ ਕਿਵੇਂ ਦਾ ਸੀ? ਆਪਣਾ ਬਚਪਨਾ ਥੋੜਾ ਸਾਨੂੰ ਦੱਸੋ ਵੀ ਕਿਵੇਂ ਦਾ ਹੁੰਦਾ ਸੀ? ਯਾਰ ਬੇਲੀ ਤੁਹਾਡੇ ਕਿਹੜੇ ਸਨ? ਸਿੱਧਾ ਸਾਦਾ ਸਾਡਾ ਵਤਨ ਸੀ। ਹਾਂਜੀ ਹਾਂਜੀ। ਲੜਾਈ ਝਗੜੇ ਘੱਟ ਸਨ, ਅੱਛਾ। ਇਤਨੇ ਨਹੀਂ ਸਨ। ਡਕੈਤੀਆਂ ਚੋਰੀਆਂ ਨਹੀਂ ਸਨ। ਸਿੱਧਾ ਸਾਦਾ ਸੀ ਵਕਤ। ਧੀ ਭੈਣ ਦਾ ਹਿਆ ਵੀ ਸੀ। ਇੱਕ ਦੂਸਰੇ ਦਾ ਸਮਝੋ ਕਿ ਜੈਸੇ ਹੁਣ ਵੀ ਹੋਣਾ ਚਾਹੀਦਾ। ਤੇ ਸਿੱਧਾ ਸਾਦਾ ਇਹ ਹੋ ਸੀ। ਯਾਰ ਬੇਲੀ ਕਿੰਨੇ ਕੁ ਸਨ ਤੁਹਾਡੇ? ਯਾਰ ਬੇਲੀ ਜੀ ਉਦੋਂ ਹਮ ਉਮਰ ਜਿਹੜੇ ਸਨ? ਹਮ ਉਮਰ ਜਿਹੜੇ ਸਨ ਅੱਛੇ ਸਨ, ਸਾਰੇ ਸਨ ਸਮਝੋ। ਨਾ ਕੀ ਸਾਨੂੰ ਕਿਸੇ ਦਾ ਚਿੱਤ ਹੀ ਯਾਰ ਬੇਲੀ ਦਾ ਸ਼ੁਰੂ ਵਾਲੇ ਦਾ? ਜਿਹੜੇ ਮਰਜ਼ੀ ਧਰਮ ਦਾ ਹੋਵੇ, ਭਾਵੇਂ ਮੁਸਲਮਾਨ ਹੋਵੇ, ਸਿੱਖ ਹੋਵੇ, ਹਿੰਦੂ ਹੋਵੇ, ਈਸਾਈ ਹੋਵੇ, ਕੋਈ ਮਤਲਬ ਤੁਹਾਡੇ ਬਚਪਨ ਵਾਲੇ? ਜੀ ਜੀ। ਯਾਰ ਬੇਲੀ ਜੀ ਬੂਟਾ ਸਿੰਘ ਨਾਮ ਸੀ। ਉਹਦੇ ਬੱਚੇ ਸਨ, ਉਹਦੀ ਜ਼ਮੀਨ ਵੀ ਅਸੀਂ ਬੰਦੇ ਸਾਂ। ਅੱਛਾ। ਉਹਦੇ ਬੱਚਿਆਂ ਨਾਲ ਸਹਿਯੋਗ ਸੀ ਥੋੜਾ ਸੀ, ਤਾਂ ਜੇ ਬਾਦਾ ਸੀ ਅੱਛਾ ਵਰਤਾਓ ਸੀ, ਝਗੜਾ ਘੱਟ ਸੀ ਤੇ ਕੰਮ ਦੀਆਂ ਬਾਤਾਂ ਸਨ। ਕਿਸੇ ਨੂੰ ਕੰਮ ਦੇਣਾ, ਕਿਸੇ ਤੋਂ ਲੈਣਾ, ਦੇਣਾ ਲੈਣਾ ਇਹ ਹੋ ਗਿਆ। ਅਸੀਂ ਵਾਹੀ ਕਰਦੇ ਸਾਂ। ਬੂਟੇ ਸਿੰਘ ਦੀ? ਨਹੀਂ, ਪਹਿਲੇ ਮਾਨ ਸਿੰਘ ਦੀ ਹੁੰਦੀ ਸੀ। ਅੱਛਾ। ਜਾਣ ਦੇ ਕਰੀਬ ਸਨ ਬੂਟਾ ਸਿੰਘ ਦੀ। ਉਸ ਮਾਨ ਸਿੰਘ ਨੇ ਉਠਾ ਦਿੱਤਾ ਸਾਨੂੰ ਤੇ ਬੂਟਾ ਸਿੰਘ ਨੇ ਸਾਨੂੰ ਭੋਏ ਦੇ ਦਿੱਤੀ, ਜਗ੍ਹਾ ਵੀ ਦੇ ਦਿੱਤੀ ਮਜ਼ਾ ਵਾਸਤੇ। ਇਹ ਮਕਾਨ ਜਿਹੜਾ ਖੁਦ ਸਾਡੇ ਆਪਣੇ ਸਨ। ਅੱਛਾ। ਪਹਿਲੇ ਹੀ ਜਿੰਨਾ ਚ ਅਸੀਂ ਵਕਤ ਗੁਜ਼ਾਰਦੇ ਸਾਂ। ਤੇ ਹੋਰ ਤੁਸੀਂ ਪੁੱਛੋ ਹੋਰ ਕੀ ਪੁੱਛਣਾ? ਸਹੀ ਸਹੀ। ਅੱਛਾ ਬਾਬਾ ਜੀ, ਆਪਣਾ ਜਿੱਥੇ ਅਸੀਂ ਬੈਠੇ ਹਾਂ ਹਾਂਜੀ ਥੋੜਾ ਪਿੰਡ ਦਾ ਤਾਰਫ ਕਰਾ ਲਈਏ। ਪਿੰਡ ਕਿਹੜਾ ਸੀ ਤੁਹਾਡਾ ਜਿੱਥੇ ਬੈਠੇ ਹਾਂ ਹੁਣ? ਬੱਲੜ ਕੇ। ਬੱਲੜ ਕੇ। ਹਾਂਜੀ। ਤੇ ਇਹਦਾ ਜ਼ਿਲ੍ਹਾ ਕਿਹੜਾ ਜੀ? ਤਹਿਸੀਲ ਦਾ ਜ਼ਿਲ੍ਹਾ? ਜ਼ਿਲ੍ਹਾ ਸ਼ੇਖਪੁਰਾ ਸੀ। ਤੇ ਉਦੋਂ ਥਾਣਾ ਕਿਹੜਾ ਲੱਗਦਾ ਹੁੰਦਾ? ਉਦੋਂ ਥਾਣਾ ਸੀ ਬਾਰਬਟਨ। ਬਾਰਬਟਨ ਲੱਗਦਾ ਸੀ? ਜੀ ਜੀ। ਅੱਛਾ ਅੱਛਾ, ਸਹੀ। ਤੇ ਬਾਬਾ ਜੀ ਇਹ ਪਿੰਡ ਦੇ ਨੰਬਰਦਾਰ ਕਿੰਨੇ ਹੁੰਦੇ ਸਨ ਉਦੋਂ? ਨੰਬਰਦਾਰ ਇੱਕੋ ਸੀ। ਕੀ ਸੀ ਨਾਮ ਉਹਦਾ? ਬਹਾਦਰ ਸਿੰਘ ਨਾਮ ਸੀ। ਬਾਲੀ ਸਿੰਘ? ਬਹਾਦਰ ਸਿੰਘ। ਬਹਾਦਰ ਸਿੰਘ। ਅੱਛਾ ਜੀ ਜੀ। ਇੱਕ ਹੀ ਨੰਬਰਦਾਰ ਸੀ? ਇੱਕੋ ਹੀ ਸੀ। ਅੱਛਾ ਅੱਛਾ। ਇੰਨਾ ਪਿੰਡ ਨਹੀਂ ਸੀ ਹੁਣ ਜਿਹੜਾ। ਇਹ ਤੋਂ ਮਤਲਬ ਤੀਸਰੇ ਹਿੱਸੇ ਹੀ ਸੀ। ਅੱਛਾ, ਛੋਟਾ ਸੀ ਪਿੰਡ। ਹੁਣ ਸਮਝੋ 3 ਹਿੱਸੇ ਗਿਣੀਏ ਤੇ ਇੱਕ ਹਿੱਸਾ ਸੀ ਉਦੋਂ। ਅੱਛਾ ਅੱਛਾ। ਜਿੰਨਾ ਹੋਣੇ ਨਾ ਇਹਦਾ ਤੀਸਰਾ ਹਿੱਸਾ ਸੀ। ਹਾਂ ਹਾਂ। ਹਾਂਜੀ।
ਕਿਵੇਂ ਉਹ ਛੋਟਾ ਸੀ ਇੰਨਾ ਵੱਡਾ ਨਹੀਂ ਸੀ। ਹਾਂ। ਬਾਬਾ ਜੀ ਗੁਰਦੁਆਰਾ ਕਿੰਨੇ ਸਨ ਉਹਦੇ ਗੁਰਦੁਆਰੇ ਇੱਕੋ ਤੇ ਮਸੀਤਾਂ ਤੁਹਾਡੀ ਮੁਸਲਮਾਨਾਂ ਦੀ? ਮਸਜਿਦ ਵੀ ਇੱਕੋ ਸੀ, ਅੱਛਾ ਮਸੀਤ ਵੀ ਬਸ ਇੱਕ ਸੀ ਤੇ ਛੋਟੀ ਮਸਜਿਦ ਐਸੀ ਛੋਟੀ ਜਿਹੀ ਸੀ, ਉਹਨਾਂ ਉਹਨੂੰ ਜ਼ਿਆਦਾ ਅੱਛੀ ਆਪਣੀ ਸੋਚ ਦੇ ਮੁਤਾਬਕ ਅੱਛਾ, ਅੱਛਾ। ਅੱਛੀ ਬਣਾ ਦਿੱਤੀ ਹੈ। ਤੇ ਪਹਿਲਾਂ ਉਹਦਾ ਗੁਰਦੁਆਰਾ ਉਹਨਾਂ ਦਾ ਕਿਵੇਂ ਦਾ ਸੀ? ਕੱਚਾ ਸੀ ਪੱਕਾ ਸੀ ਕਿਵੇਂ ਪੱਕਾ ਦਾ? ਸੀ, ਪੱਕਾ ਸਾਡੇ ਸਾਹਮਣੇ ਪੱਕਾ ਬਣਾਇਆ ਸੀ। ਅੱਛਾ ਅੱਛਾ। ਪਹਿਲੇ ਮਾੜਾ ਸੀ, ਹੂੰ ਸਾਡੇ ਸਾਹਮਣੇ ਅੱਛੇ ਤੋਂ ਅੱਛਾ ਬਣਾਇਆ, ਹੂੰ। ਬਹੁਤ ਖੂਬਸੂਰਤ। ਅੱਛਾ ਹਾਂਜੀ, ਤੇ ਬਾਬਾ ਜੀ ਬਰਾਦਰੀ ਕਿਹੜੀ ਕਿਹੜੀ ਇੱਥੇ ਰਹਿੰਦੀ ਹੁੰਦੀ ਸੀ ਉਦੋਂ? ਇਹ ਮੇਰੇ ਕਿਸਾਨ ਜ਼ਿਆਦਾ, ਅੱਛਾ ਮੁਸਲਮਾਨ ਵਿਰਕ? ਨਹੀਂ ਸਿੱਖ ਮੇਰੇ ਕਿਸਾਨ। ਅੱਛਾ ਸਿੱਖ ਵਿਰਕ ਸੀ। ਹਾਂਜੀ ਹਾਂਜੀ। ਅੱਛਾ ਤੇ ਮੁਸਲਮਾਨ ਤੇ ਅਸੀਂ ਸਾਂ ਜਿਹੜੇ ਆ, ਹੁਣ ਜਿਵੇਂ ਤੁਹਾਨੂੰ ਬੱਚੇ ਵੀ ਦੱਸਿਆ ਜੇ ਮੈਂ ਵੀ ਦੱਸਣਾ ਪਿਆ, ਤੇ ਉਹ ਲੋਕ ਚਲੇ ਗਏ ਸਿੱਖ ਜਿਹੜੇ ਸਨ। ਤੇ ਇਹ ਤੋਂ ਇਲਾਵਾ ਤੁਸੀਂ ਹੋ ਗਏ ਮਲਕ, ਹਾਂਜੀ ਉਹ ਸਿੱਖ ਜਿਹੜੇ ਵਿਰਕ, ਹੋਰ ਹਾਂਜੀ। ਬਰਾਦਰੀ ਕਿਹੜੀ ਸੀ? ਘੁਮਿਆਰਾ ਹੈ ਸਨ? ਹਾਂ ਹੈ ਸਨ ਜੀ। ਅੱਛਾ ਅੱਛਾ। ਹੋਰ ਮੁਖਤਲਿਫ ਜਾਤਾਂ ਹੈ ਸਨ, ਹੂੰ ਮਾੜੇ ਮਾੜੇ ਘਰ ਸਨ। ਹੂੰ। ਈਸਾਈ ਵੀ ਹੁੰਦੇ ਹਨ ਬਾਬਾ ਪਿੰਡ? ਸਾਈ ਹੈ ਸਨ ਜੀ। ਅੱਛਾ ਅੱਛਾ ਜੀ ਜੀ। ਸਹੀ ਸਹੀ। ਬਾਬਾ ਜੀ ਉਹ ਘਰ ਬਾਹਰ ਕਿਵੇਂ ਦੇ ਹਨ ਸਿੱਖਾਂ ਦੇ? ਸਿੱਖਾਂ ਦੇ ਜੀ ਮੁਖਤਲਿਫ ਵੀ ਸਨ, ਕਿਸੇ ਦੇ ਅੱਛੇ ਕਿਸੇ ਦੇ ਮਾੜੇ, ਕਿਸੇ ਦੇ ਅੱਛੇ ਕਿਸੇ ਦੇ ਨਹੀਂ ਮੁਖਤਲਿਫ ਤੋਂ ਮੁਰਾਦ ਕੇ ਕੱਚੇ ਸਨ ਪੱਕੇ ਸਨ ਚੁਬਾਰੇ ਸਨ ਥੋੜਾ ਕੋਈ? ਬਹੁਤੇ ਕੱਚੇ ਸਨ ਤੇ ਹੂੰ। ਪੱਕੇ ਘੱਟ ਸਨ। ਪੱਕੇ ਘੱਟ ਸਨ। ਹਾਂਜੀ। ਬਾਬਾ ਜੀ ਪਾਣੀ ਸ਼ਾਨੀ ਪੀਣ ਸ਼ੀਣ ਦਾ ਕਿਵੇਂ ਸੀ ਇੰਤਜ਼ਾਮ? ਪਾਣੀ ਪੀਣ ਦਾ ਇੰਤਜ਼ਾਮ ਸੀ, ਸਾਡੇ ਖੂਹਾ ਹੁੰਦਾ ਸੀ, ਖੂਹੀ ਜਿਹਨੂੰ ਆਦੇ ਨੇ, ਅੱਛਾ ਉੱਤੇ ਸ਼ੇਖੜੀ ਲਾਈ ਸੀ। ਉਹ ਕਿੱਥੇ ਕਰਕੇ ਸੀ ਬਾਬਾ? ਉਹ ਜੀ ਮਸਜਿਦ ਜਿਹੜੀ ਹੈ ਨਾ ਸਾਡੀ ਸਾਬਕਾ ਪਹਿਲੀ ਪੁਰਾਣੀ? ਪੁਰਾਣੀ, ਅੱਛਾ। ਉਹਦੇ ਬੂਹੇ ਅੱਗੇ ਸੀ ਉਹਦੇ ਖੂਹੀ। ਕੋਲ? ਉਹਨੂੰ ਸ਼ੇਖੜੀ ਲੱਗੀ ਸੀ, ਉਹਨੂੰ ਅੱਜ ਗੇੜੀ ਦਾ ਸੀ, ਅੱਛਾ ਅੱਛਾ। ਰੱਸਾ ਉਹਦੇ ਤੇ ਵਗਿਆ ਜਾਂਦਾ ਸੀ, ਬੋਕਾ ਹੇਠਾਂ ਸੁੱਟਣਾ, ਬੋਕਾ ਭਰਿਆ ਜਾਣਾ ਤੇ ਮੁੱਢ ਉਹਨੂੰ ਫੇਰ ਕੇ ਬੰਨੇ ਕੱਢ ਲੈਣਾ, ਹੱਥ ਨਾਲ ਫੜ ਕੇ ਭਾਂਡਿਆਂ 'ਚ ਪਾ ਲੈਣਾ। ਅੱਛਾ ਅੱਛਾ ਅੱਛਾ। ਇਹ ਨਿਜ਼ਾਮ ਸੀ। ਇਹ ਨਿਜ਼ਾਮ? ਸਿੱਖਾਂ ਦੇ ਵੱਖਰੇ ਸੀ ਖੂਹੀ, ਅੱਛਾ ਉਹਨਾਂ ਦੇ ਕਿੱਥੇ ਕਰਕੇ ਬਾਬਾ? ਉਹਨਾਂ ਦੀ ਇਹ ਗੁਰਦੁਆਰੇ ਦੇ ਅੱਗੇ ਸੀ। ਗੁਰਦੁਆਰਾ ਸਾਹਿਬ ਦੇ ਅੱਗੇ ਸੀ? ਹਾਂਜੀ ਅੱਗੇ ਸੀ, ਅੱਛਾ ਅੱਛਾ। ਜਿਵੇਂ ਸਾਡੀ ਮਸਜਿਦ ਦੇ ਅੱਗੇ ਸੀ ਨਾ, ਹਾਂ ਹਾਂ। ਸਾਡੀ ਮਸਜਿਦ ਦੇ ਅੱਗੇ ਸੀ, ਸਮਝੋ ਕਿ ਜਿੱਥੋਂ ਵੱਡੀ ਦਾ ਦਰਵਾਜ਼ੇ 'ਚ ਉਹਦੇ ਕਰੀਬ ਹੀ। ਅੱਛਾ ਤੇ ਬਾਬਾ ਜੀ ਪਾਣੀ ਆਪਣਾ ਆਪਣੀ ਭਰਦੇ ਆ ਮਾਸ਼ਕੀ ਰੱਖੇ ਹੁੰਦੇ ਹਨ ਭਲਾ? ਉਹਨਾਂ ਜੀ ਸਿੱਖਾਂ ਮਾਸ਼ਕੀ ਰੱਖਿਆ ਸੀ ਅੱਛਾ ਤੇ ਅਸੀਂ ਆਪਣੇ ਹੀ ਫਸਦੇ ਸਾਂ। ਅਸੀਂ ਆਪਣਾ ਭਰਦੇ? ਹਾਂਜੀ। ਅੱਛਾ ਅੱਛਾ। ਤੇ ਬਾਬਾ ਜੀ ਆਪਣੇ ਤੁਹਾਡੇ ਘਰ ਕਿੰਨੇ ਹਨ? ਤੁਹਾਡੇ ਕੱਚੇ ਸਨ? ਸਾਡੇ ਕੱਚੇ ਸਨ ਜੀ, ਅੱਛਾ ਅੱਛਾ। ਅਸੀਂ ਇਹ ਨਹੀਂ ਕਰਨਾ ਚਾਹੁੰਦੇ ਪੱਕੇ ਸਨ, ਹੂੰ। ਕੱਚੇ ਸਨ, ਗਰੀਬ ਆਦਮੀ ਸਨ, ਸਿੱਧੇ ਸਾਦੇ, ਅੱਛਾ ਬਾਬਾ ਜਿਹੜੇ ਤੇ ਸਿੱਖ ਰਹਿੰਦੇ ਬਹੁਤੇ ਵਿਰਕ ਸਨ ਕਿ ਹੋਰ ਜਾਤ ਵੀ ਆ ਸੀ ਕੋਈ? ਬਹੁਤ ਵਿਰਕ ਸਨ ਜੀ। ਬਹੁਤੇ ਵਿਰਕ ਸਨ। ਹਾਂਜੀ। ਤੇ ਕੀ ਕੰਮਕਾਰ ਸੀ ਉਹਨਾਂ ਦਾ? ਜ਼ਿਮੀਂਦਾਰ ਸੀ ਜਾਂ ਕੋਈ ਹੋਰ ਕੋਈ? ਜ਼ਿਮੀਂਦਾਰ ਸੀ ਜੀ, ਤੇ ਜ਼ਿਮੀਂਦਾਰ ਹੁਣ ਵਰਗਾ ਨਹੀਂ ਸੀ, ਅੱਛਾ। ਢੱਗਿਆਂ ਦੀ ਵਾਹੀ ਸੀ ਹੂੰ ਤੇ ਬਹੁਤੇ ਸਿੱਖਾਂ ਦੀ ਵਾਹੀ ਹੈਸੀ ਕੋ ਨਾ। ਹੂੰ। ਉਹ ਅਸਾਂ ਲੋਕਾਂ ਨੂੰ ਦੇ ਛੱਡਦੇ ਸਨ, ਹਿੱਸੇ ਦੇ ਭੋਏ ਠੇਕੇ ਦੇ ਛੱਡੀ ਹੂੰ ਤੇ ਹਿੱਸਾ ਵੰਡ ਕੇ ਖਾਂਦੇ ਸਨ। ਦੌਲਤ ਹੈ ਨਹੀਂ ਸੀ ਇੰਨੀ, ਹੂੰ। ਜਿਵੇਂ ਅਸੀਂ ਗਰੀਬ ਸਨ, ਸਿੱਖ ਵੀ ਗਰੀਬ ਹੀ ਸਮਝੋ, ਕਿਉਂ ਦੌਲਤ ਵਾਧੂ ਨਹੀਂ ਸੀ ਹੂੰ ਤੇ ਦੌਲਤ ਵਾਧੂ ਦੇ ਸਾਰੇ ਖਰਾਬੇ ਨਹੀਂ ਅਸੀਂ ਸਮਝਦੇ ਹਾਂ। ਹੂੰ। ਹਾਂਜੀ, ਜੋ ਹੁਣ ਦੌਲਤ ਜਿਹਦੇ ਕੋਲ ਜ਼ਿਆਦਾ ਹੈ ਉਹ ਹੀ ਫਿਤਨੇ ਫਸਾਦ ਕਰਦਾ ਪਿਆ, ਜਿਹੜੇ ਮਾੜੇ ਨੇ ਉਹਦੇ ਮਾੜੇ ਹੁੰਦੇ ਨੇ। ਬਾਬਾ ਜੀ ਉਂਝ ਵਰਤੋਂ ਕਿਵੇਂ ਦੀ ਸੀ ਮੁਸਲਮਾਨਾਂ ਤੇ ਸਿੱਖਾਂ ਦੀ ਆਪਸ ਚ? ਵਸਤੂ ਇਹ ਸੀ ਜੀ, ਉਹ ਜਿਹੜੇ ਸਿੱਖ ਸਨ ਨਾ ਆਪਣੀ ਜਗ੍ਹਾ ਤੇ ਸਨ, ਅਸੀਂ ਜੇ ਗਰੀਬ ਵੀ ਸਨ ਆਪਣਾ ਰੋਜੀ ਕਮਾ ਕੇ ਖਾਂਦੇ ਸਾਂ ਤੇ ਉਹਨਾਂ ਦੇ ਹੇਠੇ ਨਹੀਂ ਸਾਂ ਅਸੀਂ। ਹੇਠੇ ਦਾ ਮਤਲਬ ਵੀ ਹੇਠ ਲੱਗੇ ਨਹੀਂ ਸਾਂ, ਆਪਣੀ ਰੋਜੀ ਕਮਾ ਕੇ ਖਾਂਦੇ ਸਾਂ ਤੇ ਭੋਏ ਉਹਨਾਂ ਦੇ ਹਿੱਸੇ ਦੇ ਬਾਅਦ ਨਹੀਂ, ਠੇਕੇ ਦੇ ਬਾਅਦ ਨਹੀਂ, ਜਿਵੇਂ ਦਾ ਦੌਰ ਹੈ ਆਹ ਕੋਈ ਸੀ। ਅੱਛਾ। ਸਿੱਖਾਂ ਨੇ ਵਾਈ ਜਿਹੜੇ ਕਰਦੇ ਉਹਨਾਂ ਕੋਈ ਜੋ ਆਪਣੇ ਢੱਗੇ ਢੁੱਗੇ ਜੋੜੀਆਂ ਰੱਖੀਆਂ? ਹਾਂ ਢੱਗੇ ਹੁੰਦੇ ਸਨ। ਅੱਛਾ ਅੱਛਾ। ਹਾਂਜੀ। ਤੁਸੀਂ ਵੀ ਦੱਸਦੇ ਵੀ ਤੁਹਾਡੇ ਵੱਡੇ ਵੀ ਵਾਈ ਕਰਦੇ ਆ ਉਹਨਾਂ ਦੀ? ਵਾਈ ਕਰਦੇ ਤੇ ਤੁਸੀਂ ਵੀ ਰੱਖੀਆਂ ਢੱਗੇ? ਹਾਂ ਢੱਗੇ। ਕਿੰਨੀਆਂ ਜੋੜੀਆਂ? ਆਪਣੇ ਜੋੜੀਆਂ ਸਾਡੀਆਂ ਮੁੱਢ ਕਲੀਮ ਤੋਂ ਦੋ ਜੋਗਾਂ ਸਨ, ਜੋਗਾਂ ਦੇ ਸਨ ਜੋੜੀਆਂ ਨੂੰ। ਹਾਂ ਹਾਂ ਜੋਗ। ਹਾਂਜੀ। ਢੱਗੇ ਘੱਟ ਤੇ ਸਾਢੇ ਜ਼ਿਆਦਾ ਹੁੰਦੇ ਸਨ। ਅੱਛਾ ਜੀ, ਸੱਡਿਆਂ ਦੀ ਵਾਈ ਉਦੋਂ? ਮੈਸ, ਹਾਂ ਜੀ, ਮੈਸੇ ਜਿਹਨੂੰ ਮੈਸ ਦੇ ਬੱਚੇ ਜਿਹੜੇ ਹੁੰਦੇ ਨੇ ਉਹਨੂੰ ਸੰਡੇ ਆਖੀਦਾ। ਢੱਗੇ ਵੀ ਹੈ ਸਮਝ? ਢੱਗੇ ਵੀ ਸਨ। ਅੱਛਾ ਅੱਛਾ। ਕਿਸੇ ਤਗੜੇ ਦੇ ਢੱਗੇ ਹੋ ਗਏ, ਮਾੜੇ ਦੇ ਸੰਡੇ ਹੋ ਗਏ। ਹੁਣ ਵੀ ਜਿਵੇਂ ਦੌਰ ਚੱਲਦਾ ਹੈ, ਕਿਸੇ ਦੀ ਵੱਡੀ ਗੱਡੀ ਹੈ 75 85, ਕਿਸੇ ਦੀ ਮੈਸੀ ਹੈ, ਕਿਸੇ ਦੀ ਕੋਈ ਨਹੀਂ, ਇਹੋ ਹਿਸਾਬ ਸੀ ਉਹਦੇ ਢੱਗਿਆਂ ਸੰਡਿਆਂ ਦਾ। ਜੀ। ਖੂਹਾਂ ਦੀ ਵਾਈ ਸੀ। ਹਾਂ।
ਬਾਬਾ ਜੀ ਉਂਝ ਇਹਨਾਂ ਨਾਲ ਮੈਂ ਕਹਿਣ ਡਿਆ ਸੀ ਕਿ ਵਰਤੋਂ ਭਾਜੀ ਕਿਵੇਂ ਦੀ, ਕੋਈ ਵਿਆਹਾਂ ਤੇ ਸ਼ਾਦੀਆਂ ਦੀ ਉਂਝ ਕੋਈ ਐਵੇਂ ਦਾ ਹੋਇਆ ਸੀ ਸਿਲਸਿਲਾ ਕੋਈ? ਵਾਹੀਆਂ ਸ਼ਾਦੀਆਂ ਤੇ ਜੀ ਉਦੋਂ ਤੇ ਮੈਂ ਬਚਪਨ ਹੀ ਸਾ ਤੁਹਾਨੂੰ ਅੱਗੇ ਅਜੀ ਘਰ ਬੈਠਾ ਨਾ ਤੇ ਇੰਨੀ ਸੋਚ ਨਹੀਂ ਸੀ। ਜੇ ਕੋਈ ਸਾਦੇ ਵੀ ਸਨ ਨਾ ਕਿਸੇ ਨੂੰ ਤੇ ਰੋਟੀ ਆਪੋ ਆਪਣੀ ਖਾਂਦੇ ਸਨ। ਰੋਟੀ ਸਾਡੀ ਤੋਂ ਮੁੱਕ ਖਾਂਦੇ ਹੀ ਨਹੀਂ ਸਨ ਨਾ ਸਿੱਖ। ਅੱਛਾ, ਸਾਨੂੰ ਗਰੀਬ ਸਮਝਦੇ ਸਨ ਜਾਂ ਮੁਸਲਮਾਨ ਸਮਝਦੇ ਸਨ। ਸਾਡੇ ਤੋਂ ਬਚਤ ਰਹਿੰਦੇ ਸਨ। ਅਸੀਂ ਕਲਮਾ ਪੜ੍ਹਦੇ ਸਾਂ, ਨਮਾਜ਼ ਪੜ੍ਹਦੇ ਸਾਂ। ਉਹ ਗੁਰਦੁਆਰੇ ਚ ਰਾਮ ਕਰਦੇ ਸਨ, ਗ੍ਰੰਥ ਪੜ੍ਹਦੇ ਸਨ। ਅੱਛਾ ਅੱਛਾ, ਹਾਂਜੀ, ਉਹ ਬਸ ਤੋਂ ਆਪੋ ਆਪਣੀ ਸੀ ਸਾਡੇ। ਦੀਨ ਅਜ ਤੱਕ ਕੋਈ ਨਹੀਂ ਸੀ ਕਿਸੇ ਨਾਲ। ਅਸੀਂ ਉਹਨਾਂ ਦੇ ਗੁਰਦੁਆਰੇ ਹੀ ਨਹੀਂ ਸਾਂ ਜਾਂਦੇ, ਉਹ ਸਾਡੀ ਮਸਜਿਦ ਦੇ ਆਉਣ ਨੂੰ ਤਿਆਰ ਨਹੀਂ ਸਨ। ਤੇ ਸਮਝਦੇ ਨਾ ਦੀਨ ਸਾਨੂੰ ਆਪਣਾ ਪਿਆਰਾ ਸੀ, ਉਹਨਾਂ ਨੂੰ ਆਪਣਾ ਪਿਆਰਾ, ਧਰਮ ਦਾ ਆਪਣਾ ਪਿਆਰਾ ਹੁੰਦਾ। ਹਾਂਜੀ ਹਾਂਜੀ ਹਾਂਜੀ, ਆ ਕੋਈ ਸੀ। ਬਾਬਾ ਜੀ ਉਂਝ ਕਦੀ ਕੁਰਬਾਨੀ ਤੋਂ ਜਾਂ ਅਜ਼ਾਨ ਦੇਣ ਤੋਂ ਕੋਈ ਲੜਾਈ ਉਹਨਾਂ ਨਾਲ ਹੋਈ ਹੋਏ ਸਿੱਖਾਂ ਨਾਲ? ਸਾਡੀ ਨਹੀਂ ਹੋਈ। ਅੱਛਾ ਅੱਛਾ, ਕੁਰਬਾਨੀਆਂ ਅਸੀਂ ਦਿੰਦੇ ਸਾਂ, ਭਾਰਵਾਂ ਦੀ ਦਿੰਦੇ ਸਨ, ਬੱਕਰਿਆਂ ਦੀਆਂ, ਭੇਡ ਦੇ ਬੱਚਿਆਂ ਦੀਆਂ। ਵੱਡੀ ਅਸੀਂ ਨਹੀਂ ਸਾਂ ਦੇ ਸਕਦੇ, ਗਾਂ ਝੋਟੇ ਨਹੀਂ ਸਨ ਕਰਨ ਦੇ। ਅੱਛਾ ਅੱਛਾ, ਬਿਲਕੁਲ ਪੱਕੀ ਸਿੱਖਾਂ ਦਾ ਜ਼ੋਰ ਸੀ। ਜ਼ੋਰ ਸੀ ਸਿੱਖਾਂ ਦਾ। ਅੱਛਾ, ਮਜ਼ਹਬੀ ਉਹਨਾਂ ਦਾ ਭਾਰਾ ਸਮਝਦੇ ਸਨ। ਨਾਲੇ ਉਹ ਹਿੱਸੇ ਨੇ ਸਾਡੇ ਤੋਂ ਭਾਰੇ। ਅਸੀਂ ਕਹੀਏ ਵੀ ਅਸੀਂ ਭਾਰੇ ਸਾਂ, ਅਸੀਂ ਭਾਰੇ ਨਹੀਂ ਸਾਂ। ਅਸੀਂ ਆਪਣਾ ਨਾ ਮੁਸਲਮਾਨ ਸਾਂ, ਕਲਮਾ ਪੜ੍ਹਨ ਵਾਲੇ, ਤੋਂ ਸਾਡੇ ਕਲਮੇ ਤੋਂ ਪਿੱਛੇ ਰਹਿੰਦੇ ਸਨ। ਹੁਣ ਵੀ ਧਰਮ ਹੀ ਹੋਰ ਸੀ, ਸਾਰੀ ਬਾਤ ਜੀ ਉਹਨਾਂ ਨੂੰ ਆਪਣਾ ਆਪਣੇ ਧਰਮ ਤੇ ਕਰਨਾ ਹੈ। ਹਾਂਜੀ, ਜਿਵੇਂ ਅਸੀਂ ਆਪਣੇ ਕਰਨਾ ਅਸੀਂ ਦਿੰਦੇ ਨਾ, ਉਹ ਨਾਲ ਕਰਨਾ। ਹਾਂ ਠੀਕ ਠੀਕ ਹੈ। ਹੁਣ ਉਹ ਸਿੱਖ ਤੇ ਨਹੀਂ, ਤੇ ਹੁਣ ਵੀ ਮਜ਼ਹਬ ਤੇ ਆਪੋ ਆਪਣੇ ਨਾ, ਹੁਣ ਕਈ ਮਜ਼ਹਬ ਬਣੇ ਨੇ ਸਾਡੇ। ਕੋਈ ਸ਼ੀਆ ਹੈ, ਕੋਈ ਸੁਨਨਤ ਤੇ, ਕੋਈ ਵਹਾਬੀ ਹੈ। ਅੱਛਾ ਬਾਬਾ ਜੀ, ਤੇ ਹੁਣ ਤੇ ਚਲੋ ਬੈਠਕਾਂ ਬਣ ਗਈਆਂ, ਉਦੋਂ ਵੀ ਸ਼ਾਇਦ ਬੈਠਕਾਂ ਵੀ ਹੋਣਗੀਆਂ, ਤੇ ਸਾਰੇ ਬਾਬੇ ਰਲ ਬਲ ਕੇ ਕਿਤੇ ਬਹਿੰਦੇ ਕਿਤੇ ਸਨ? ਤਕੀਆ, ਕੋਈ ਬੈਠਕ, ਜਾਂ ਕੋਈ ਬੋਰਡ, ਕੋਈ ਇਹਦੀ ਚੀਜ਼ਾਂ ਦੱਸੋ ਨਾ। ਬਚਪਨ ਤਾਂ ਤੁਹਾਨੂੰ ਪੁੱਛਣ ਦਿਆ ਬਹਿੰਦੇ ਜੀ, ਇੰਨੇ ਆਪਣਾ ਸ਼ੂਰ ਦੇ ਸੀ ਬਹਿਣ ਦਾ। ਲੋਕਾਂ ਨੂੰ ਆਪੋ ਆਪਣੇ ਕੰਮਾਂ ਹੀ ਮਸਰੂਫ ਹੁੰਦਾ ਸਨ, ਰੋਜੀ ਕਮਾ ਕੇ ਖਾਂਦੇ ਸਨ। ਕੋਈ ਫੈਸਲਾ ਜਦੋਂ ਆਉਂਦਾ ਸੀ ਉਹ ਕਿੱਥੇ ਨਿਬੇੜਦੇ? ਉਹ ਫੈਸਲਾ ਹੁੰਦਾ ਸੀ ਤੇ ਕਿਸੇ ਵੱਡੇ ਸਿੱਖ ਜਿਹੜੇ ਸਨ, ਉਹਨਾਂ ਦੇ ਗੁਰਦੁਆਰੇ ਦੇ ਕਰੀਬ ਦੁਕਾਨਾਂ ਸਨ, ਉੱਥੇ ਬਾ ਕੇ ਹੁੰਦਾ ਸੀ ਥੋੜਾ ਬਹੁਤਾ ਜਿਹੜਾ ਝਗੜਾ ਫਸਾਦ। ਅੱਛਾ ਅੱਛਾ, ਉੱਥੇ ਨਿਬੇੜਦੇ ਹਾਂ। ਗੁਰਦੁਆਰੇ ਉਹਨਾਂ ਦੇ ਤੇ ਨੰਬਰਦਾਰ ਤੁਹਾਡਾ ਨਿਬੇੜਦਾ ਹੈ ਪਿੰਡ ਦਾ? ਨੰਬਰਦਾਰ ਨਿਬੇੜਦਾ ਸੀ। ਤੇ ਬਾਬਾ ਕਦੀ ਕੋਈ ਫੈਸਲਾ ਮੁਸਲਮਾਨ ਤੇ ਸਿੱਖ ਦਾ ਹੁੰਦਾ ਸੀ, ਤੇ ਉਹਦਾ ਜਦੋਂ ਫੈਸਲਾ ਉਹ ਸਿੱਖ ਕਰਦਾ ਸੀ, ਉਹ ਆਪਣੀ ਬਾਣੀ ਮਾਰਦੇ ਉਧਰ ਦੀ ਕਿ ਸਹੀ ਫੈਸਲਾ ਕਰਦੇ? ਨਹੀਂ, ਉਹ ਸਹੀ ਕਰਦੇ ਸਨ। ਅੱਛਾ ਅੱਛਾ, ਇਹ ਨਹੀਂ ਕਹਿੰਦੇ ਵੀ ਉਹ ਮੇਰੇ ਸਿੱਖ, ਮੇਰੇ ਧਰਮ ਦਾ, ਮੇਰੇ ਇਨਸਾਫ ਸਹੀ ਕਰਦੇ ਸਨ? ਹਾਂ, ਇਨਸਾਫ ਸਹੀ ਸੀ। ਪੰਚਾਇਤ ਜੀ ਕੋਈ ਨਹੀਂ ਸੀ ਮੁਸਲਮਾਨ ਹਿੰਦੂ ਦਾ ਤਨਾਜ਼ਾ। ਅੱਛਾ, ਇਹ ਮੁਸਲਮਾਨ ਤੇ ਇਹਨੂੰ ਤਕਲੀਫ ਦਈਏ, ਇਹ ਸਾਡੇ ਕੋਲ ਨਹੀਂ ਸੀ। ਤੇ ਸਾਡੇ ਪਿੰਡ ਜੀ, ਹਾਂ ਜੀ, ਤੁਹਾਡੇ ਪਿੰਡ ਦੀ ਅੱਖਾਂ ਵੇਖੀ ਸੀ ਤੁਹਾਨੂੰ ਪੁੱਛਣੀ ਕਿ ਜਿਹੜੀ ਤੁਹਾਡੇ ਪਿੰਡ ਵਾਲੀ? ਸਾਡੇ ਪਿੰਡ ਹੀ ਕੋਈ ਨਹੀਂ ਸੀ ਉਹ ਕੰਮ। ਅੱਛਾ ਅੱਛਾ, ਹੋਰ ਜਗ੍ਹਾ ਦਾ ਹੁਣ ਸਾਰੇ ਜਾਣਦੇ ਨਹੀਂ ਸੀ ਨਾ ਪਤਾ। ਸਹੀ ਸਹੀ ਜੀ। ਤੇ ਬਾਬਾ ਜੀ ਸਾਰਿਆਂ ਨਾਲੋਂ ਜਿਹੜਾ ਤਗੜਾ ਕਿਹੜਾ ਸੀ ਸਿੱਖ, ਜਿਹਦੀ ਜ਼ਮੀਨ ਜ਼ਿਆਦਾ ਹੋਵੇ? ਤਗੜਾ ਜੀ ਮਾਨ ਸਿੰਘ ਨਾਂ ਸੀ ਉਹਦਾ, ਅਮਾਨ ਸਿੰਘ, ਜਿਹਨੂੰ ਨੰਬਰਦਾਰ ਕਹਿੰਦੇ ਹੋ ਇਹ? ਹਾਂਜੀ। ਅੱਛਾ, ਇਹਦੀ ਸੀ ਉਹਦੀ 64 ਮਰਬੇ ਭੋਏ ਸਾਡੇ ਪਿੰਡ ਦੇ। 64 ਮਰਬੇ? ਹਾਂਜੀ। ਅੱਛਾ, ਤੇ 28 ਮਰਬੇ ਉਹਦੀ ਸੀ। ਬਾਕੀ ਜਿਹੜੀ 28 ਤੋਂ ਹੁਣ 56 ਹੁੰਦੀ ਹੈ, 28 ਤੋਂ 56 ਹੀ ਹੋ ਗਈ, 56 ਹੀ ਹੋ ਗਈ। ਹਾਂਜੀ। ਬਾਕੀ ਜਿਹੜੀ 56 ਤੋਂ ਬਾਅਦ ਸੀ ਜਾਂ 64 ਮਰਬਿਆਂ ਤੱਕ, ਉਹ ਵਿੱਚ ਕੋਈ ਗੁਰਦੁਆਰੇ ਦੀ ਹੋ ਗਈ, ਕੋਈ ਹੋਰ ਦੂਜਿਆਂ ਸਿੱਖਾਂ ਦੀ ਹੋ ਗਈ। ਹਾਂ, 28 ਮਰਬੇ ਦਾ ਇੱਕ ਮਾਲਕ ਸੀ। ਅੱਛਾ ਅੱਛਾ ਜੀ, ਸਹੀ ਹੈ। ਤੇ ਬਾਬਾ ਜੀ ਤੁਸੀਂ 15 16 17 ਸਾਲ ਦੇ ਹੋ? ਹਾਂਜੀ। ਤੂੰ ਕੀ ਕਰਦਾ ਹੁੰਦਾ ਆਪਣਾ ਵੀ ਥੋੜਾ ਦੱਸ। ਮੈਂ ਪਹਿਲੇ ਤੇ ਪੜ੍ਹਦਾ ਸੀ ਥੋੜਾ ਜਿਹਾ ਸਕੂਲ, ਨਹੀਂ ਦੋਸਤ ਅਰਬੀ। ਅੱਛਾ, ਮਸਜਿਦ ਜਾ ਕੇ ਜਾਂ ਇਮਾਮ ਸਾਹਿਬ ਦੇ ਕੋਲ। ਹਾਂਜੀ। ਮੁੜ ਕੇ ਆਪਣਾ ਮੇਰੇ ਕਰੀਬ ਹੀ ਪਾਕਿਸਤਾਨ ਬਣ ਗਿਆ। ਉਹਦੇ ਪਿੱਛੇ ਫਿਰ ਸੁਝੇ ਕੁਛ ਨਾ, ਲੋਕਾਂ ਨੂੰ ਜਾਨਾਂ ਦੀ ਬਣ ਗਈ, ਸਾਨੂੰ ਵੀ ਬਣ ਗਈ। ਇਹ ਨਵੇਂ ਬਰਾਦਰ ਆ ਗਏ ਭਾਈ ਸਾਡੇ, ਜਿਹੜੇ ਹੁਣ ਵੀ ਮੌਜੂਦ ਨੇ। ਬਾਬਾ ਤੁਸੀਂ ਸਕੂਲ ਨਹੀਂ ਜਾਂਦੇ ਹੁੰਦੇ 17 ਸਾਲ ਦੇ? ਨਹੀਂ ਜੀ, ਉਦੋਂ ਤੱਕ ਨਹੀਂ। ਅੱਛਾ ਬਾਬਾ, ਇਹ ਜਿਹਨੂੰ ਵੀ ਪੁੱਛਣੇ ਉਦੋਂ ਤਲੀਮ ਵੱਲ ਕਿਉਂ ਨਹੀਂ ਧਿਆਨ ਤੁਹਾਡਾ ਹੈਗਾ? ਕੋਈ ਬਾਬਾ ਪੜਿਆ ਜਿਹਨੂੰ ਪੁੱਛਦਾ ਹੁੰਦਾ ਨਹੀਂ ਮੈਨੂੰ ਮਾਈ ਮਗਰ ਲਾਤਾ ਸੀ, ਮੈਂ ਵੇਲਾ ਫਿਰਦਾ, ਮੈਂ ਰੋਟੀ ਲੈ ਜਾਣਾ, ਇਹ ਕੀ ਗੱਲ ਹੋਈ? ਬਸ ਇਹ ਹੋਈ ਵੀ ਘੱਟ ਰੁਝਾਨ ਸੀ ਲੱਗਦਾ ਨਾ। ਹਾਂਜੀ ਹਾਂਜੀ ਜੀ, ਤਲੀਮ ਵਾਲੇ ਪਾਸੇ ਮੇਰੇ ਵੱਡਾ ਭਾਈ ਪੜ੍ਹਦਾ ਗਿਆ ਸੀ, ਰਮਜ਼ਾਨ ਉਹਦਾ ਨਾਂ ਸੀ। ਅੱਛਾ ਅੱਛਾ, ਤੇ ਉਹ ਕੋਈ ਪੜ੍ਹ ਵੀ ਗਿਆ ਸੀ ਤੇ ਮੈਂ ਨਹੀਂ ਸੀ ਪੜ੍ਹਿਆ। ਮੈਂ ਨਮਾਜ਼ ਹੋ ਜਾ ਪੜ੍ਹਿਆ ਸਾਂ।
ਅੱਛਾ ਅੱਛਾ ਇਮਾਮ ਸਾਹਿਬ ਕੋਲ ਜਾ ਕੇ ਜਾਂ ਉਹਦੇ ਘਰ ਜਾ ਕੇ ਬੱਚੇ ਜੋ ਸਾਂ ਹਾਂਜੀ ਕਰਾਉਣ ਦੀ ਤਲੀਮ ਹਾਸਲ ਕੀਤੀ ਹਾਂਜੀ ਕਰਾਨ ਦੀ ਕੀਤੀ ਬਸ ਥੋੜੀ ਉਹ ਵੀ ਕੀਤੀ ਜਿੰਨਾ ਹੁਣ ਉਹ ਜੇ ਨਾ ਇਸਲਾਮ ਦਾ ਇਹ ਕੋਈ ਨਹੀਂ ਸੀ ਉਦੋਂ ਅੱਛਾ ਅੱਛਾ ਹਾਂ ਬਾਬਾ ਜੀ ਕੋਈ ਸਿੱਖਾਂ ਦੇ ਕੋਈ ਤੁਹਾਡੇ ਹਾਣੀ ਕੋ ਨਹੀਂ ਸਨ ਸਿੱਖਾਂ ਚੋਂ ਮੈਂ ਤੁਹਾਨੂੰ ਅੱਗੇ ਪਹਿਲੇ ਗੁਜ਼ਾਰਿਸ਼ ਕੀਤੀ ਹੈ ਉਹ ਨਿਸ਼ਾਨ ਸਾਹਿਬ ਜਿਹੜਾ ਆਇਆ ਸੀ ਮੈਂ ਨਿਸ਼ਾਨ ਸਿੰਘ ਹਾਂ ਨਿਸ਼ਾਨ ਸਿੰਘ ਹੂੰ ਉਹ ਬਹੁਤ ਹੀ ਕਰੀਬ ਸੀ ਦੋਸਤ ਸੀ ਉਹਦੇ ਭਾਈ ਦੋਸਤ ਸਨ ਉਹਨਾਂ ਭਾਈਆਂ ਦੇ ਨਾਮ ਹੀ ਦੱਸੋ ਨਾ ਕੋਈ ਕਿਸੇ ਦਾ ਇੱਕ ਦਾ ਨਾਂ ਜਗੀਰ ਸਿੰਘ ਸੀ ਅੱਛਾ ਇੱਕ ਦਾ ਨਾਂ ਮਹਿੰਦਰ ਸਿੰਘ ਸੀ ਅੱਛਾ ਉਹਦੇ ਨਿਸ਼ਾਨ ਦੇ ਭਾਈ ਅੱਛਾ ਅੱਛਾ ਉਹਨਾਂ ਦੀ ਇੱਥੇ ਆਇਆ ਖਬਰ ਪੁੱਛੀ ਅਸਾਂ ਅੱਛਾ ਅੱਛਾ कैसे ने ਉਹਨਾਂ ਦੱਸਿਆ ਵੀ ਜਗੀਰ ਸਿੰਘ ਜਿਹੜਾ ਉਹ ਸਿੱਧਾ ਸਦਾ ਵਾਹੀ ਕਰਦਾ ਹੈ ਤੇ ਜਿਹੜਾ ਹੈ ਨਾ ਮਹਿੰਦਰ ਸਿੰਘ ਉਹ ਜਥੇਦਾਰ ਚ ਹੋ ਗਿਆ ਹੈ ਅੱਛਾ ਜਥੇਦਾਰ ਉਹਨਾਂ ਦੇ ਦਸਾਂ ਤੇ ਕੜੇ ਸਿਰਾਂ ਤੇ ਪਾਉਂਦੇ ਸਨ ਪੱਗਾਂ ਬੰਨ੍ਹ ਕੇ ਹੂੰ ਤੇ ਉਹ ਹਿੰਦੂਆਂ ਦੇ ਇੱਕ ਵੱਡੀ ਕੌਮ ਰਾਖੀ ਜਿਵੇਂ ਹੁੰਦੀ ਹੈ ਨਾ ਉਹ ਹੁੰਦੇ ਸਨ ਹੂੰ ਉਹ ਸੀ ਹੋਰ ਮੁੱਖ ਦੇ ਪੈਸਨ ਤੇ ਸਾਰਿਆਂ ਨੂੰ ਮੈਂ ਜਾਣਦਾ ਵੀ ਨਹੀਂ ਸੀ ਜਿਹੜਾ ਮੈਂ ਸਾਰੇ ਆਉਂਦੇ ਬਾਬਾ ਹਿੰਦੂ ਵੀ ਹੁੰਦੇ ਹਨ ਪਿੰਡ 'ਚ ਹਿੰਦੂ ਵੀ ਹਿੰਦੂ ਐਸਨ ਕੀ ਨਾਂ ਸੀ ਉਹਨਾਂ ਦਾ ਨਾ ਉਹਨਾਂ ਦਾ ਜੀ ਬੁੱਧ ਸਿੰਘ ਸੀ ਇੱਕ ਦਿਨ ਅੱਛਾ ਦੁਕਾਨਾਂ ਪਾਈਆਂ ਸਨ ਅੱਛਾ ਖੱਤਰੀ ਸਨ ਹੂੰ ਜਿਵੇਂ ਬਾਹਮਣ ਹੁੰਦੇ ਨੇ ਹਾਂ ਹਾਂ ਬੁੱਧ ਸਿੰਘ ਸੀ ਸੰਤ ਸਿੰਘ ਤੇ ਇਸ ਮੁਖਤਲਿਫ ਨਾਂ ਸਨ ਦੁਕਾਨਾਂ ਚਾਂਦੀ ਸਨ 4-5 ਪਿੰਡ ਦੇ ਵਿੱਚ ਚਾਂਦੀ ਦੀਆਂ ਨਹੀਂ ਚੰਦ ਮਤਲਬ ਥੋੜੀਆਂ ਅੱਛਾ ਅੱਛਾ ਥੋੜੀਆਂ ਦੁਕਾਨਾਂ ਕਾਹਦੀਆਂ ਬਾਬਾ ਦੁਕਾਨਾਂ ਛੋਟਾ ਜਿਹਾ ਸੌਦਾ ਪਾ ਦੇਣਾ ਆ ਪੱਕੀਆਂ ਚੀਜ਼ਾਂ ਖਾਣ ਵਾਸਤੇ ਅੱਛਾ ਅੱਛਾ ਪੱਕੀਆਂ ਸਬਜ਼ੀਆਂ ਜਿਹੜੀਆਂ ਹੁਣ ਵੀ ਹੈ ਨੇ ਜੀ ਹੂੰ ਪਤਾ ਹੀ ਤੁਹਾਨੂੰ ਚਨੇ ਹੋ ਗਏ ਦਾਲਾਂ ਦਾਲਾਂ ਹੋ ਅੱਛਾ ਗਈਆਂ ਐਵੇਂ ਚੀਜ਼ਾਂ ਸਿੱਧੇ ਸਾਦੇ ਸੌਦੇ ਸਨ ਹੂੰ ਆ ਹੋਣਾ ਦਾ ਨਹੀਂ ਸੀ ਕੰਮ ਜੋ ਹੁਣ ਬਣਿਆ ਪਿਆ ਹੂੰ ਜੀ ਇਹ ਤੁਹਾਡੀ ਵਾਈਫ ਦੇ ਦੇ ਵੀ ਵਿੱਚ ਵੀਡੀਓ ਬਣਦੀ ਹੈ ਹਾਂਜੀ ਹਾਂਜੀ ਬਣਨ ਦੇ ਵੀਡੀਓ ਬਾਬਾ ਜੀ ਅੱਛਾ ਠੀਕ ਹੈ ਹੋਰ ਕੋਈ ਗੱਲਾਂ ਦੱਸੋ ਕੋਈ ਜਿਹੜੀਆਂ ਰਿਕਾਰਡ ਤੇ ਨਹੀਂ ਕਰੀਏ ਲੋਕਾਂ ਨੂੰ ਆਉਣ ਵਾਲੀ ਨਸਲਾਂ ਸੁਣਾਉਣਗੀਆਂ ਨਹੀਂ ਜੀ ਮੈਂ ਹੁਣ ਉਦੋਂ ਪਿੱਛੇ ਕੀ ਸੁਣਾ ਹੁਣ ਦਾ ਦੌਰ ਤੁਸੀਂ ਕਹਿੰਦੇ ਤੁਸੀਂ 17 ਸਾਲ ਜਿੱਦੇ ਹੋਏ ਹੋ ਜਦੋਂ ਜੀ ਉਹਦਾ ਸੰਭਾਲੇ ਰੱਖੀ ਉਹਨਾਂ ਦੀ ਗੱਲ ਆਪਣੀ ਬਚਪਨ ਵਾਲੀ ਦੱਸਣਾ ਕਿਵੇਂ ਰਹਿੰਦੇ ਹੋ ਕੀ ਖੇਲਾਂ ਹਾਂ ਕੀ ਖਾਣ ਪੀਣ ਸੀ ਕਿਵੇਂ ਦਾ ਕਲਚਰ ਹੁੰਦਾ ਹੁਣ ਤੇ ਸਾਰਾ ਮਜ਼ੀਦ ਵੇਖੋ ਪੱਕੇ ਘਰ ਤੇ ਕੋਠੀਆਂ ਦੇ ਬੰਗਲੇ ਹੋਣਾ ਆ ਗਏ ਹਾਂਜੀ। ਗੱਡੀਆਂ ਆ ਗਈਆਂ ਕਾਰਾਂ ਆ ਗਈਆਂ ਉਦੋਂ ਤੁਸੀਂ ਕਿਵੇਂ ਜਾਂਦੇ ਆ ਗੱਲਾਂ ਤੇ ਤੁਹਾਨੂੰ ਇਹ ਵੀ ਪੁੱਛਣੇ ਆ ਹੁਣ ਉਦੋਂ ਅਸੀਂ ਸਾਨੂੰ ਉਹਦਾ ਪਤਾ ਨਹੀਂ ਤਾਂ ਮੈਂ ਤੁਹਾਨੂੰ ਯਾਦ ਕਰਾਵਾਂ ਮੈਂ ਤੇ ਆਹ ਦੱਸ ਸਕਦਾ ਤੁਹਾਨੂੰ ਹਾਂ ਉਦੋਂ ਸਾਡਾ ਬਚਪਨ ਦੇ ਵਿੱਚ ਇਹ ਸੀ ਹਾਂਜੀ ਤਗੜੇ ਲੋਕਾਂ ਨੂੰ ਘੋੜੀਆਂ ਹੁੰਦੀਆਂ ਸਨ ਘੋੜੀਆਂ ਘੋੜੀਆਂ ਨੂੰ ਜਾਣਦੇ ਹਾਂਜੀ ਹਾਂ ਹਾਂਜੀ ਜਿਨ੍ਹਾਂ ਟਾਂਗੇ ਕੇ ਜਿਹੜੀਆਂ ਜੋਧੇ ਹੁੰਦੇ ਹਾਂ, ਸਨ ਹਾਂ, ਹੁਣ ਤੇ ਖਤਮ ਹੋ ਗਈਆਂ ਹਾਂਜੀ ਹਾਂਜੀ ਘੋੜੀਆਂ ਤਗੜਿਆਂ ਕੋਈ ਹੋਣੀਆਂ ਮਾੜਿਆਂ ਕੋਈ ਕੁਛ ਨਾ ਕੋਈ ਫੌਜਗੀ ਹੋ ਜਾਣੀ ਤੇ ਉਹਨੂੰ ਬੰਦਾ ਭੇਜਣਾ ਉੱਥੇ ਸੁਨੇਹਾ ਲੈ ਕੇ ਜਾਣਾ। ਸੁਨੇਹਾ ਲੈ ਕੇ ਜਾਣਾ ਲਾਗੇ ਵਾਲਾ ਰਲ ਜਾਣਾ ਦੂਸਰਾ ਹਾਂਜੀ, 40 ਦਿਨਾਂ ਬਾਅਦ ਆਵਾਂਗੇ ਤੇ ਅਨਪੜ੍ਹ ਲੋਕ ਬਹੁਤ ਸਨ ਤੇ ਪੜ੍ਹੇ ਘੱਟ ਸਨ ਹੂੰ ਉਹ ਜੇ ਕਿਸੇ ਦੇ ਫੌਜਗੀ ਹੋ ਜਾਣੀ ਹੂੰ ਦੂਰ ਦਰਾਜ ਜਿਵੇਂ ਹੁਣ ਕਿਸੇ ਦੇ ਸਿੰਧ ਜੀ ਰਿਸ਼ਤੇਦਾਰ ਹਾਂਜੀ। ਨੇ ਕਿਸੇ ਦੇ ਆਪਣਾ ਅੱਗੇ ਪਿੱਛੇ ਇਸਲਾਮਾਬਾਦ ਕਿਸੇ ਦੇ ਕਿਵੇਂ ਹੂੰ ਉਹ ਖਤ ਲਿਖ ਕੇ ਪਾਉਂਦੇ ਸਨ ਹੂੰ ਕਾਟ ਜਿਹਨੂੰ ਆਖੀਦਾ ਹੂੰ ਉਹ ਕਾਰਡ ਦੇ ਉੱਤੇ ਲਿਖਿਆ ਹੁੰਦਾ ਫਲਾਂ ਆਦਮੀ ਬਿਮਾਰ ਹੈ ਪਰੇਸ਼ਾਨ ਹੈ ਹੂੰ ਜਾਂ ਫੌਤ ਹੋ ਗਿਆ ਤੇ ਤੁਹਾਨੂੰ ਪਹਿਲੇ ਦੱਸ ਚੁੱਕਾ ਜੇ ਕੋਈ ਫੌਤਗੀ ਹੋ ਜਾਣੀ ਤਾਂ ਉੱਥੇ ਆਦਮੀ ਭੇਜਣਾ ਟੈਲੀਫੋਨ ਹੈ ਨਹੀਂ ਸਨ ਸਾਡੇ ਹਾਂਜੀ ਹਾਂਜੀ ਟੈਲੀਫੋਨ ਤੋਂ ਚੱਲਣਾ ਹਾਂ ਹੁਣ ਚੱਲਣ ਦੇ ਬਾਬਾ ਜੀ ਜੰਜਾਂ ਕਿਵੇਂ ਜਾਂਦੀਆਂ ਜਾਈਆਂ ਜੀ ਸਾਡੇ ਵੇਖਣ ਤੁਰ ਕੇ ਹੀ ਜਾਂਦੀਆਂ ਸਨ ਜਦੋਂ 16 17 ਸਾਲ ਦੇ ਹੋ ਤੁਸੀਂ ਹਾਂਜੀ ਉਦੋਂ ਹਾਂਜੀ ਜੰਜਾਂ ਤੁਸੀਂ ਇੱਥੋਂ ਜਾਂਦੀਆਂ ਆਉਂਦੀਆਂ ਵੇਖੀ ਕਿਵੇਂ ਆਉਂਦੀਆਂ ਤੁਹਾਡੇ ਪਿੰਡ 'ਚ ਅਸੀਂ ਖੁਦ ਵੀ ਗਏ ਸਾਂ ਮੈਂ ਆਪਣੇ ਭਾਈ ਦੀ ਜਾਈਆਂ ਗਿਆ ਅੱਛਾ। ਸਾਂ ਮੇਰਾ ਵੱਡਾ ਭਾਈ ਹੁੰਦਾ ਸੀ ਅੱਛਾ ਹੁਣ ਵੀ ਉਹਦਾ ਬੱਚਾ ਆਇਆ ਵੇ ਤੇ ਉਹ ਲਾੜੇ ਨੂੰ ਕਾਹਤੇ ਖੜਿਆ ਸੀ ਬਿਠਾ ਕੇ ਲਾੜੇ ਨੂੰ ਜੀ ਤੁਰ ਕੇ ਜਾਂਦੇ ਸਨ ਲੋਕ ਜਾਂ ਘੋੜੀ ਤੇ ਜਾਂਦੇ ਸਨ ਅੱਛਾ ਥੋੜਾ ਦੂਰ ਹੁੰਦਾ ਫਿਰ ਘੋੜੀ ਤੇ ਚੱਲ ਜਾਣਾ ਹਾਂ ਘੋੜੀ ਤੇ ਚਲੇ ਜਿਹੜੇ ਜਾਂਦੇ ਬਰਾਤੀਏ ਉਹ ਬਰਾਤੀ ਤੁਰ ਕੇ ਆਪਣੀ ਅੱਛਾ ਪੈਦਲ ਹੀ ਤੁਰਦੇ ਜਾਣਾ ਮੋੜ ਕੇ ਦੇ ਜਾਵੇ ਵੀ ਹੈਗੀ ਸੀ ਸਾਡੇ ਹਾਂ। ਪਾਕਿਸਤਾਨ ਤੋਂ ਪਹਿਲੇ ਹੀ ਹਾਂਜੀ ਹਾਂਜੀ ਜਿੱਥੇ ਰਿਹਾ ਤਾਂ ਸਫਰ ਉਹਨਾਂ ਦੇ ਉੱਥੇ ਪੈ Train ਤੇ। ਗੱਡੀ ਤੇ ਹੂੰ ਜਿਹੜੀ ਗੱਡੀ ਤੇ ਹੁਣ ਵੀ ਤੁਸੀਂ ਹੂੰ ਜਾਣਦੇ ਹੋ ਨਾ ਹਾਂਜੀ ਹਾਂਜੀ ਜਿੱਥੋਂ ਤੱਕ ਉਹ ਜਾਣੀ ਉਹਦੇ ਤੇ ਪੈ ਬਾਬਾ ਤੇਰੇ ਹੁੰਦਿਆਂ ਤੇਰੀ ਹੋਸ਼ ਵਿੱਚ ਕੁਝ ਸਿੱਖਾਂ ਦਾ ਵਿਆਹ ਹੋਇਆ ਹੈਗਾ ਉਹ ਕਿਵੇਂ ਕਰਦੇ ਆ ਉਹਦਾ ਵੀ ਥੋੜਾ ਦੱਸੋ ਸਿੱਖਾਂ ਦਾ ਵਿਆਹ ਜੀ ਹੋਣਾ ਤੇ ਇਹ ਵੇ ਕਿ ਉਹ ਜਿਹੜੇ ਤਗੜੇ ਮਾੜੇ ਦੇ ਹਿਸਾਬ ਸੀ ਉਹ ਵੀ ਜਿਹੜੇ ਤਗੜੇ ਸਨ ਉਹ ਅੱਛਾ ਕਰ ਲੈਂਦੇ ਸਨ ਜਿਹੜੇ ਮਾੜੇ ਸਨ ਖਤਰੀ ਉਹ ਛੋਟਾ ਜਿਹਾ ਕਰ ਲੈਂਦੇ ਸਨ ਆਪਣੀ ਹਸਤੀ ਦੇ ਮੁਤਾਬਕ ਆਪਣੇ ਜੁਜ਼ ਦੇ ਮੁਤਾਬਕ
ਜਿੰਨੀ ਕੋ ਉਹਨਾਂ ਕੋਲ ਜ਼ਰੂਰਤ ਸੀ ਨਾ ਉਵੇਂ ਕਰ ਦਿੰਦੇ ਸਨ। ਬਾਬਾ ਹੁਣ ਜਿਵੇਂ ਜੰਜ ਆਉਂਦੀ ਏ ਹਾਂਜੀ। ਕਿਸੇ ਦੀ ਆਉਂਦੀ ਏ ਜੀ ਅਸੀਂ ਵੀ ਖੁਸਰੇ ਨਚਾਟ ਢੋਲ ਵਜਾ ਫਲਾਂ ਇਹ ਐਵੇਂ ਦੀ ਵੀ ਹੈ ਸੀ ਜਿਹਦਾ ਕਿ ਨਹੀਂ ਉਦੋਂ? ਨਹੀਂ ਐਵੇਂ ਦੀ ਕੋਈ ਨਹੀਂ ਸਨ, ਅੱਛਾ ਅੱਛਾ ਸਿੱਧਾ ਸਾਦਾ ਦੌਰ ਸੀ। ਇੰਜ ਆਣਾ ਤੇ ਉਂਝ ਗਵਈਏ ਰਾਤ ਨੂੰ ਆਉਂਦੇ ਹਾਂ ਨਕਲੀ ਨੁਕਲੀ ਜਾਂ ਕੋਈ ਗਾਣ ਵਾਲਾ ਕੋਈ? ਨਹੀਂ ਉਦੋਂ ਕੋਈ ਨਹੀਂ ਸੀ ਜੀ। ਅੱਛਾ ਅੱਛਾ ਹਾਂ ਇਹ ਕੰਜਰਖਾਨਾ ਸਾਡੇ ਦੌਰ 'ਚ ਸ਼ੁਰੂ ਹੋਇਆ? ਸਾਡੇ ਪਾਕਿਸਤਾਨ ਦੇ ਵਿੱਚ ਹੀ ਹੋਇਆ ਸਭ। ਅੱਛਾ ਨਾ ਪਾਕਿਸਤਾਨ ਦੇ ਪਹਿਲੇ ਵੀ ਹੁੰਦਿਆ ਸਾਲ ਨਹੀਂ, ਆਸਤਾ ਆਸਤਾ ਜਿਵੇਂ ਜਿਵੇਂ ਦੌਲਤ ਆਈ ਇਹਨਾਂ ਲੋਕਾਂ ਕੋਲ ਅੱਛਾ ਅੱਛਾ ਉਵੇਂ ਇਹ ਫਸਾਦ ਵੱਧਦੇ ਗਏ ਨੇ। ਅੱਛਾ 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 ਕੋਈ ਡਕੈਤੀਆਂ ਨੇ ਸਨ, ਕੋਈ ਧੱਕੇ ਨਾਲ ਕਿਸੇ ਦੀ ਜ਼ਬਰਦਸਤੀ ਸ਼ਾਇਦ ਨਾ ਸਨ ਖੋਂਦੇ, ਇਨਸਾਫ ਤੋਂ ਮਿਲਦਾ ਸੀ ਨਾ? ਇਨਸਾਫ ਮਿਲਦਾ ਸੀ। ਹੂੰ ਤੇ ਸਿੱਖ ਵੀ ਸਾਡੇ ਇੱਥੇ ਏਡੇ ਬੇਇਨਸਾਫ ਨਹੀਂ ਸਨ। ਹੂੰ ਮੈਂ ਆਪਣੀ ਦੱਸਣਾ, ਅੱਛਾ 17 ਸਾਲ ਦਾ ਸਾਂ, ਹੂੰ ਬੇਇਨਸਾਫ ਨਹੀਂ ਸਨ। ਮਾੜੇ ਤਗੜੇ ਦਾ ਹਿਸਾਬ ਹੀ ਸੀ, ਕਿਸੇ ਦੀ ਜਾਸਤੀ ਕਰਨੀ ਨਹੀਂ, ਲੜਾਈ ਝਗੜਾ ਤੇ ਬਹਿ ਕੇ ਸਮਝਾਣਾ। ਅੱਛਾ ਤੇ ਬਾਬਾ ਜੀ ਤੋਂ ਜੰਜ ਆਉਂਦੀ ਸੀ, ਹਾਂ ਹੁਣ ਤੇ ਬੜੇ ਨੋਟ ਡਾਂਦੇ ਨੇ ਦਹਾਂ ਦਹਾਂ ਵਾਲੇ ਕੋਈ ਹੋਣਗੇ ਠੇਪੇ ਠੋਪੇ ਕੋਈ ਲੋਹੇ ਦੇ, ਹਾਂ। ਛੋਟੇ ਛੋਟੇ ਹੁੰਦੇ ਬਹਿ ਕੇ ਨਹੀਂ ਉਦੋਂ? ਠੀਕ ਹੈ, ਸੁੱਟਦੇ ਸਨ ਜੀ ਸਿਰਫ। ਆਸਾਂ ਵੀ ਬਚਪਨ 'ਚ ਛੋਟੇ ਵੇਖਿਆ, ਛੋਟੇ ਹੁੰਦੇ ਬਾਬੇ ਨੇ ਗੁਸਲੀ ਪਾਈ ਹੋਣੀ, ਹਾਂ। ਉਹਨਾਂ ਨੇ ਬਾਬਾ ਮੁੱਠ ਮਾਰਨ ਫੜ ਕੇ ਆ ਮਾਰਨੇ ਉਹ ਛੱਤਾਂ ਦੇ ਵੀ ਹੈ ਸੀ ਐਵੇਂ ਦਾ ਰਿਵਾਜ ਉਦੋਂ? ਹਾਂਜੀ ਹਾਂਜੀ, ਹੁਣ ਹੈ ਸਾਰੀ ਬਾਤ ਪਹਿਲਾਂ ਇਹ ਕੋਈ ਸੀ ਛੋਟੇ ਪੈਸੇ ਸੁੱਟਦੇ ਸਨ, ਛੋਟੇ ਪੈਸੇ ਹੁੰਦੇ ਆ ਰੁਪਈਆ ਵੀ ਨਹੀਂ ਸਨ ਸੁੱਟਦੇ। ਉਦੋਂ ਤਾਂ ਰੁਪਈਏ ਹੋਣੇ ਨੇ ਬਾਬਾ ਜੀ, ਇਹ ਤਾਂ ਹੁਣ ਚੱਲਣ ਡੇ ਨੇ। ਨਹੀਂ ਚਾਂਦੀ ਦੇ ਸਨ। ਅੱਛਾ ਅੱਛਾ ਰੁਪਈਏ ਨਹੀਂ ਸਨ ਸੁੱਟਦੇ, ਇੰਨਾ ਕਾਗਜ਼ਾਂ ਲੈਣੇ ਸੀ ਦੂਸਰੇ ਸਨ? ਦੂਸਰੇ ਸਨ। ਅੱਛਾ। ਇੰਨੀ ਕਮਜ਼ੋਰੀ ਸੀ ਉਦੋਂ, ਚਾਂਦੀ ਦੇ ਰੁਪਈਏ ਹੁੰਦੇ ਸਨ। ਹੂੰ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਵਜਾ ਕੇ ਵੇਖ ਲੈਂਦੇ ਸਨ ਖਰੇ ਖੋਟੇ ਦਾ। ਅੱਛਾ ਅੱਛਾ ਉਹ ਜਿਹੜੇ ਸਿਆਣੇ ਸਨ ਉਹਨਾਂ ਨੂੰ ਪਤਾ ਸੀ, ਐਂ ਕਰਕੇ ਵਜਾਉਂਦੇ ਸਨ। ਵੀ ਇੱਕ ਨੰਬਰ ਹੈਗਾ ਦੂਸਰਾ ਹੈ? ਇੱਕ ਜਿਹੜਾ ਗਲਤ ਹੋਵੇ ਉਹਦਾ ਆਵਾਜ਼ ਹੋਰ ਹੁੰਦਾ ਸੀ। ਅੱਛਾ ਜੀ ਹਾਂਜੀ ਸਹੀ ਸਹੀ ਜੀ, ਬਾਬਾ ਆਂਦੇ ਜੰਜਾਂ ਰਾਤ ਰਹਿ ਜਾਂਦੀ ਹੁੰਦੀ? ਹਾਂਜੀ ਰਹਿੰਦੀ ਸਨ, ਪੱਕੀ ਗੱਲ ਹੈ, ਰਾਤਾਂ ਰਹਿੰਦੀਆਂ ਸਨ। ਹਾਂ ਹਾਂ ਹਾਂਜੀ ਤੇ ਉਹ ਜਿਹੜੀ ਦੁਲਹਨ ਹੁੰਦੀ ਸੀ, ਹਾਂ ਦੁਲਹਨ ਜਿਹੜੀ ਹੁੰਦੀ ਸੀ ਵਹੁਟੀ, ਹਾਂ ਹਾਂ, ਉਹਨੂੰ ਲੈ ਕੇ ਕਿਵੇਂ ਜਾਂਦੇ ਹਾਂ? ਉਹਨੂੰ ਜੀ ਜਿਵੇਂ ਦਾ ਸਫ਼ਰ ਹੋਵੇ ਉਵੇਂ ਜਾਣਾ ਹੁੰਦਾ ਸੀ। ਜੇ ਸਫ਼ਰ ਰੇਲ ਦਾ ਹੋਣਾ ਤੇ ਰੇਲ ਤੇ ਚਲੇ ਜਾਣਾ, ਹਾਂ ਹਾਂ ਤੇ ਜੇ ਰੇਲ ਦਾ ਨਾ ਹੋਣਾ ਤੇ ਕੋਈ ਨਾ ਸਮਾਂ ਕੀਤਾ ਹੁੰਦਾ ਸੀ। ਡੋਲੇ ਹੁੰਦੇ ਸਨ, ਅੱਛਾ ਡੋਲੀਆਂ ਹੁੰਦੀਆਂ ਸਨ ਲੱਕੜੀ ਦੀਆਂ? ਲੱਕੜੀ ਦੀਆਂ, ਅੱਛਾ ਅੱਛਾ ਮੰਜੀ ਦੀ ਤਰ੍ਹਾਂ ਹੀ। ਹਾਂ ਹਾਂ ਦੋ ਬਾਂਸ ਹੁੰਦੇ ਸਨ ਹਾਂ ਹਾਂ ਇਸ ਤਰ੍ਹਾਂ। ਉਹਨਾਂ ਬਾਂਸਾਂ ਨੂੰ ਵਿੱਚ ਆਈਂਦੇ ਨਾ, ਜਿਵੇਂ ਆ ਖੁਰਸੀ ਨੂੰ ਬੰਨ ਪਾਇਆ ਨਾ, ਹਾਂ ਹਾਂ ਬੰਨ ਸਨ, ਤੇ ਉਹਦੇ ਵਿੱਚ ਦੁਲਹਨ ਬਹਿੰਦੀ ਸੀ, ਹਾਂ ਹਾਂ ਤੇ 4 ਆਦਮੀ ਉਹਨੂੰ ਚਾਹ ਕੇ ਲਿਜਾਂਦੇ ਸਨ ਅੱਛਾ ਅੱਛਾ ਜਿੱਥੇ ਉਹ ਦੁਲਹਨ ਨੇ ਜਾਣਾ ਹੋਵੇ। ਅੱਛਾ ਉਸੇ ਤਰ੍ਹਾਂ ਵਾਪਸੀ ਦੂਜੇ ਦਿਨ ਪਿੱਛੇ ਆ ਗਿਆ। ਇਹ ਜਿਹੜਾ ਤੁਸੀਂ ਦੱਸਣ ਦੇ ਜਾਣ ਦਾ ਤਰੀਕਾ, ਹਾਂਜੀ। ਇਹ ਮੁਸਲਮਾਨਾਂ ਦਾ ਇੰਜ ਕਿ ਸਿੱਖਾਂ ਦਾ ਵੀ ਇੰਜ ਹੀ ਸੀ? ਉਹ ਡੋਲੀ 'ਚ ਇੰਜ ਹੀ ਜਾਂਦੇ ਹਾਂ same? ਸਿੱਖਾਂ ਦਾ ਵੀ ਇੰਜ ਹੀ ਜਾਂਦਾ। ਅੱਛਾ ਸਾਰੇ ਇੱਕੋ ਸਨ? ਹਾਂ ਸਾਰੇ ਉਹਨਾਂ ਦਾ ਕਲਚਰ ਮੁਸਲਮਾਨਾਂ ਦਾ ਇੱਕੋ ਜਿਹਾ ਸੀ? ਇੱਕੋ ਜਿਹਾ। ਅੱਛਾ ਅੱਛਾ ਇੰਜ ਹੀ ਜੰਜਾਂ ਉਹਨਾਂ ਦੀਆਂ ਆਉਂਦੀਆਂ ਹਾਂ, ਜੀ ਜੀ, ਇੰਜ ਹੀ ਮੁਸਲਮਾਨਾਂ ਦੀਆਂ ਜਾਂਦੀਆਂ ਹਾਂਜੀ, ਆਉਂਦੀਆਂ? ਹਾਂਜੀ, ਅੱਛਾ ਅੱਛਾ ਸਿਰਫ ਸਹੀ। ਖਾਣੇ ਦਾ ਪਰਹੇਜ਼ ਸੀ ਸਾਡਾ। ਖਾਣਾ ਉਹ ਨਿਸਨ ਖਾਂਦੇ ਹੂੰ ਮੁਸਲਮਾਨਾਂ ਦਾ, ਹੂੰ ਤੇ ਅਸੀਂ ਖੁਦ ਹੀ ਨਿਸਨ ਖਾਂਦੇ। ਹੂੰ ਜੇ ਖਾਂਦੇ ਸਾਂ ਅਸੀਂ, ਤੇ ਉਹ ਹੀ ਖਾਂਦੇ ਸਾਂ ਜਿਹੜਾ ਸਿੱਧਾ ਸਾਦਾ ਦੇਸ਼ ਕਿਵੇਂ ਪੱਕਿਆ ਹੋਵੇ। ਉਹ ਚਾਵਲ ਚੂਵਲ ਹੋ ਗਏ? ਹਾਂਜੀ ਹਾਂਜੀ। ਉਹ ਦੂਜਾ ਜਿਹੜਾ ਕੰਮ ਕਰਦੇ ਸਨ ਨਾ, ਬੱਕਰੇ ਨੂੰ ਮਾਰ ਕੇ ਝਟਕਾ ਕਰਦੇ? ਟੋਕਾ ਤੇ ਧੌਣ ਵੱਢਦੇ ਨਹੀਂ ਤੇ ਖਾਣਾ, ਹੂੰ ਉਹ ਸਾਡੇ ਤੇ ਮੁਖਤ ਹਰਾਮ ਸੀ ਹੂੰ ਸਾਡੇ ਵਾਸਤੇ। ਹਾਂਜੀ ਅਸੀਂ ਉਹਦਾ ਖਾਣਾ ਵੀ ਨਹੀਂ ਸਾਜੀ ਖਾਂਦੇ। ਹੂੰ ਗੱਲ ਤੈ ਤੱਕ ਸੋਚ ਲਓ, ਹਾਂਜੀ। ਅਸੀਂ ਉਹਦਾ ਖਾਣਾ ਸਾਦਾ ਚਾਵਲ ਪੱਕੇ ਵੀ ਨਹੀਂ ਸਾਂ ਖਾਂਦੇ। ਸਾਨੂੰ ਪਤਾ ਲੱਗ ਗਿਆ ਵੀ ਇਸਨੇ ਉਹ ਬੱਕਰਾ ਹੂੰ ਤੋੜ ਫੋੜ ਝਟਕਾ ਕਰਕੇ ਕੀਤਾ। ਝਟਕਾ ਕੀਤਾ। ਝਟਕਾ ਕਿੰਨੇ ਨਾ ਉਹਨੂੰ? ਝਟਕਾ ਕਿਵੇਂ? ਮੁਸਲਮਾਨ ਹਲਾਲ ਕਰਦੇ ਨੇ, ਉਹ ਝਟਕਾ ਕਰਦੇ, ਉਹਨੂੰ ਝਟਕਾ ਝਟਕਾ, ਕਹਿੰਦੇ ਜਿਹੜਾ ਹਾਂ। ਗਰਦਨ ਤੇ ਮਾਰ ਕੇ ਲੈਂਦੇ। ਹਾਂ ਉਹਨਾਂ ਵੇਖਿਆ ਧਰਮ ਵਿੱਚ ਉਹ ਹੈ। ਵੇਖਿਆ ਨਹੀਂ ਅਸੀਂ, ਅਗਲਾ ਸਾਨੂੰ ਵਿਖਾਈ ਨਾ, ਅੱਛਾ ਕਹਿੰਦੇ ਸਾਨੂੰ ਟੋਕਾ ਮਾਰ ਕੇ ਤੇ ਉਹਦੀ ਧੌਣ ਵੱਢਦੇ। ਅੱਛਾ ਤੁਸੀਂ ਝਟਕਾ ਕਰਦਾ ਨਹੀਂ ਵੇਖਿਆ ਇੱਥੇ? ਨਹੀਂ ਵੇਖਿਆ ਜੀ, ਅੱਛਾ ਅੱਛਾ ਸੁਣਿਆ ਹੀ ਸੀ। ਅੱਗੇ ਲੋਕ ਕਰਦੇ ਹੋਣੇ ਨਾ ਅੰਦਰ ਅੰਦਰ ਕਿਤੇ? ਹਾਂ ਗੁਫੀ ਹੈ ਤੁਸੀਂ ਤੇ ਸਾਨੂੰ ਉਹ ਗਾਏ ਨਹੀਂ ਸਨ ਕਰਨ ਦਿੰਦੇ, ਹੂੰ। ਮੱਝ ਨਹੀਂ ਸਨ ਕਰਨ ਦਿੰਦੇ। ਹੂੰ ਪੱਕੀ ਸ਼ਖਸੀਅਤ ਸਾਡੇ ਸੀ। ਸਾਡੇ ਜਿੱਥੇ ਸਿੱਖ ਨਹੀਂ ਸਨ ਉੱਥੇ ਹੁੰਦਾ ਸੀ ਸਭ ਕੁਝ। ਅੱਛਾ ਅੱਛਾ ਜਿਨ੍ਹਾਂ ਦੇ ਹੱਥਾਂ 'ਚ ਸਿੱਖ ਨਹੀਂ ਸਨ ਨਾ, ਹੂੰ ਉੱਥੇ ਗਾਏ ਵੀ ਹੋ ਜਾਂਦੀ ਸੀ, ਮੱਝ ਵੀ ਹੋ ਜਾਂਦੀ ਸੀ ਅੱਛਾ, ਜਿਹੜਾ। ਅੱਛਾ। ਤੇ ਸਾਡੇ ਬੱਕਰੇ ਅਸੀਂ ਕਰ ਲੈਂਦੇ ਸਾਂ, ਹੂੰ ਸਾਨੇ ਸਾਨੂੰ ਰੋਕਦੇ ਕੁਰਬਾਨੀ ਦਿਓ ਜਾਂ ਉਂਝ ਕਿਸੇ ਵਕਤ ਹੂੰ ਈਦ ਸ਼ਰਾਤ ਜਾਂ ਕਿਸੇ ਸ਼ਾਦੀ ਉੱਤੇ ਕਰ ਲਈਏ, ਅੱਛਾ ਅੱਛਾ ਸਾਨੂੰ ਨਹੀਂ ਸਾਨੂੰ ਰੋਕਦੇ। ਗਾਏ ਤੋਂ ਰੋਕਦੇ ਹਨ, ਗਾਂ ਨੇ ਸਾਨੂੰ ਜੀਵਾ ਹੁੰਦੇ। ਹਾਂਜੀ ਬਾਬਾ ਜੀ ਫਿਰ ਜਦੋਂ ਇਹ 47 ਆ ਗਈ, ਜੀ, ਪਤਾ ਕਿਵੇਂ ਚੱਲਿਆ ਵੀ ਇਹ ਵੰਡ ਹੋਣ ਲੱਗੀ ਹੈ?
ਸਿੱਖਾਂ ਉੱਧਰ ਜਾਣਾ, ਕੋਈ ਪਤਾ ਪਹਿਲਾਂ ਕੋਈ ਪਤਾ ਚੱਲਿਆ ਸੀ ਕੋਈ ਪਤਾ ਜੀ ਉਹ ਸਿੱਖ ਨਾ ਵਿੱਚ ਪੜ੍ਹੇ ਸਨ, ਉਹ ਗੁਰਦੁਆਰੇ ਬਹਿ ਕੇ ਅਖਬਾਰਾਂ ਪੜ੍ਹਦੇ ਹੁੰਦੇ ਸਨ, ਸਾਨੂੰ ਨੇ ਸਾਨੂੰ ਦੱਸਦੇ। ਅੱਛਾ। ਸਾਨੂੰ ਤੇ ਜਦੋਂ ਪਾਕਿਸਤਾਨ ਬਣ ਗਿਆ ਨਾ, ਜਦੋਂ ਬਹੁਤ ਧੁੰਮ ਵੱਜ ਗਈ 14 ਅਗਸਤ ਨੂੰ, ਉਦੋਂ ਪਤਾ ਲੱਗਾ ਸਾਨੂੰ। ਅੱਛਾ। ਹਾਂਜੀ। ਨਹੀਂ ਜਦੋਂ ਪਿੰਡੋਂ ਨਿਕਲਣ ਲੱਗੇ ਉਦੋਂ ਕੀ ਸੀ ਮਾਹੌਲ? ਨਿਕਲੇ ਨਾ ਉਦੋਂ ਬਹੁਤ ਅੱਛਾ ਹੀ ਸੀ, ਉਹਨਾਂ ਸਾਨੂੰ ਕੁਛ ਨਹੀਂ ਆਖਿਆ ਜਾਣ ਲੱਗਿਆ। ਅੱਛਾ। ਅਸੀਂ ਅੱਗੇ ਹੀ ਮਾੜੇ ਸਾਂ, ਅਸੀਂ ਖੁਦ ਨਹੀਂ ਸੀ ਆਖਣਾ ਕੁਝ ਜੀ। ਕਿਵੇਂ ਨਿਕਲੇ ਸਾਨੂੰ ਬਾਬਾ ਜੀ? ਸਾਰਾ ਕੁਝ ਛੱਡ ਕੇ ਲੈ ਕੇ ਕਿਵੇਂ? ਸਭ ਕੁਝ ਛੱਡ ਕੇ ਜੀ, ਆਪਣਾ ਮਾਲ ਡੰਗਰ ਇੱਥੇ ਛੱਡ ਦਿੱਤਾ? ਸਾਰਾ ਸ਼ਹਿਰ ਕੋਈ ਸ਼ਹਿਰ ਨਾਲ ਨਹੀਂ ਲਗਾਏ ਸਾਡੇ ਪਿੰਡੋਂ। ਹੋਰ ਸਾਰੇ ਪਾਕਿਸਤਾਨ ਦਾ ਨਹੀਂ ਸੀ ਨਾ ਸੀ ਸਾਨੂੰ ਪਤਾ। ਤੇ ਜਾਣਾ ਵੀ ਕਿੱਥੇ ਸੀ? ਤੁਹਾਨੂੰ ਦੱਸਿਆ ਭਿੱਖੀ ਕੱਪ ਬਣਿਆ ਸੀ, ਸੱਚੇ ਸੌਦੇ ਬਣਿਆ, ਸੱਚੇ ਸੌਦਾ ਹੁਣ ਵੀ ਤੁਸੀਂ ਜਾਣਦੇ ਹੋ, ਫਰੂਕਾਬਾਦ ਦੇ ਕਰੀਬ ਅਸਮਾਨ ਚੌਂਕ ਜਿਹੜਾ, ਉੱਥੇ ਕੰਪ ਲੱਗੇ ਸਨ, ਬੜੇ ਸਿੱਖ ਉੱਥੇ ਇਕੱਠੇ ਹੋਏ ਸਨ, ਸਾਰੇ ਪਿੰਡਾਂ 'ਚ ਜਾ ਕੇ ਉੱਥੇ ਇਕੱਠੇ ਹੋਏ ਸਨ। ਉੱਥੇ ਉਹਨਾਂ ਆਪਣੀ ਤਾਕਤ ਬਣਾਈ ਸੀ, ਯੋਧਾ ਵਜੇ ਸਨ ਬੰਦੇ। ਅੱਛਾ ਬਾਬਾ ਜੀ, ਇਹ ਨਿਕਲੇ ਦਿਨੇ ਸਨ ਪਿੰਡੋਂ ਕਿ ਰਾਤ ਨੂੰ ਗਏ? ਕੋਈ ਦਿਨੇ ਨਿਕਲ ਗਿਆ, ਕੋਈ ਰਾਤ ਨਿਕਲ ਗਿਆ। ਅੱਛਾ, ਇਕੱਠੇ ਨਹੀਂ ਨਿਕਲੇ? ਕੋਈ ਇੱਕ ਦੋ ਘਰ ਜਿਵੇਂ ਮਤਲਬ ਜਾਂਦੇ ਰਹੇ ਨਾ? ਸੁਝੇ ਕੁਛ ਨਹੀਂ ਜੀ, ਸੁਝੇ ਦਾ ਮਤਲਬ ਹੈ ਵੀ ਇੰਨੇ ਸੋਚ ਰਹੇ ਨਹੀਂ ਗਈ ਵੀ ਅਸੀਂ ਇੱਥੇ ਬੈਠੇ ਰਹੀਏ, ਜਾਨਾਂ ਬਚਾ ਕੇ ਨਿਕਲੇ ਸਨ। ਜਾਨਾਂ ਬਚਾ ਮਤਲਬ ਪਿੰਡ ਤੇ ਹਮਲਾ ਹੋਇਆ ਸੀ ਉਹਨਾਂ ਤੇ ਕਿਤਾ ਕਿਸੇ? ਨਹੀਂ, ਪਿੰਡ ਤੇ ਸਾਡੇ ਦਾਏ ਬਾਏ ਦਿਹਾਤੀ ਵੱਡੇ ਪਿੰਡ ਵੀ ਸਨ। ਅੱਛਾ। ਬੱਦੋ ਮਰਾਦੇ ਸਨ, ਹੁਣ ਵੀ ਤੁਸੀਂ ਬੱਦੋ ਮਰਾਦੇ ਜਾਣਦੇ ਹੋ। ਅੱਛਾ। ਮੜ ਭੰਗਵਾਂ ਦਾ ਸੀ, ਆਂਬਾ ਕਾਲੀਆ ਸੀ, ਹੋਏ ਕੇ ਸਨ ਤੇ ਬਹੁ ਮਾਨ। ਇਸ ਤਰ੍ਹਾਂ ਸਾਡੇ ਦਿਹਾਤੀ ਮੁਸਲਮਾਨਾਂ ਦੇ ਪਿੰਡ ਭਾਰੇ ਸਨ, ਉਹਨਾਂ ਤੋਂ ਬਚਦੇ ਸਨ ਉਹ। ਅੱਛਾ ਅੱਛਾ। ਸਿੱਖ ਪਿੰਡ ਤੋਂ ਤੇ ਹਮਲਾ ਤਾਂ ਨਹੀਂ ਹੋਇਆ ਉਹਨਾਂ ਕੀਤਾ? ਲਾਮ ਦੇ ਪਿੰਡਾਂ ਵਾਲੇ ਤੇ ਉਹਨਾਂ ਨੂੰ ਲੁੱਟਾਂ ਪਏ ਆਉਣੀਆਂ, ਮਾਰਨਾ ਜਾਂ ਕੁਛ ਕਰਨਾ? ਨਹੀਂ, ਕੋਈ ਨਹੀਂ ਕੀਤਾ ਜੀ। ਅੱਛਾ ਅੱਛਾ। ਹਾਂ, ਪਿੰਡ ਵਾਲਿਆਂ ਉਹਨਾਂ ਹੈਲਪ ਕੀਤੀ ਜਾਣ ਲੱਗਿਆ? ਨਹੀਂ, ਸੁਝੇ ਕੁਛ ਨਹੀਂ, ਮਤਲਬ ਸੂਝ ਆਈ ਕੋਈ ਨਹੀਂ, ਹੋਸ਼ ਹੀ ਨਹੀਂ ਰਹੇਗੀ ਕਿਸੇ ਨੂੰ। ਅਸੀਂ ਆਪਣੀਆਂ ਜਾਨਾਂ ਬਚਾ ਕੇ ਵੀ ਹੁਣ ਟੁਰ ਚੱਲੇ ਨੇ, ਸਾਨੂੰ ਤਕਲੀਫ ਨਾ ਦੇਣ। ਅੱਛਾ। ਅਸੀਂ ਆਪਣੀਆਂ ਜਾਨਾਂ ਬਚਾ ਕੇ ਤੇ ਉਹ ਆਪਣੀਆਂ ਜਾਨਾਂ ਬਚਾ ਕੇ ਨਿਕਲ ਗਏ। ਕੋਈ ਰਾਤੇ ਨਿਕਲ ਗਿਆ, ਕੋਈ ਸ਼ਾਮ, ਕੋਈ ਸੁਬਹ, ਜਿਵੇਂ ਜਿਵੇਂ ਉਹਨਾਂ ਦਾ ਨਾ ਇਰਾਦਾ ਬਣਿਆ। ਬਾਬਾ ਜੀ ਜਿਹੜੇ ਘਰਾਂ ਸਮਾਨ ਵੀ ਸੀ, ਉਹਨਾਂ ਮੱਝਾਂ ਮੁੱਝਾਂ ਕਿਸੇ ਦੇ ਵੱਲ ਕੀਤੀਆਂ ਉਹਨਾਂ ਨੇ? ਉਦੋਂ ਕਈਆਂ ਨੇ ਇਹ ਸੀ ਨਾ ਹਰ ਇੱਕ ਨੂੰ ਕਿ ਅਸੀਂ ਫਿਰ ਆ ਜਾਣਾ ਬਸ 4 ਦਿਨ ਦਾ। ਕੁਝ ਆਣ ਲੱਗਿਆ ਕਿਸੇ ਨੂੰ ਫੜਾ ਕੇ ਆਉਣ, ਜਾਂ ਕਹਿੰਦੇ ਕਿਹਾ ਹੋਇਆ ਵੀ ਚਲੋ ਤੁਸੀਂ ਆ ਰੱਖ ਲਓ, ਅਸੀਂ ਆਵਾਂਗੇ ਲੈ ਲਾਂਗੇ ਆਪਣੇ, ਜਿਨ੍ਹਾਂ ਨਾਲ ਉਹਨਾਂ ਦੇ ਜਿਹੜੇ ਕੰਮ ਕਾਰ ਨਾਲ ਕਰਨ ਵਾਲੇ ਉਹਨਾਂ ਨੂੰ ਦਿੱਤਾ ਹੋਵੇ ਜਾਂ ਨਹੀਂ। ਕੋਈ ਗੁਫੀਆ ਦਿੱਤਾ ਸੀ, ਸਾਡੇ ਸਾਹਮਣੇ ਨਹੀਂ ਦਿੱਤਾ। ਅੱਛਾ ਅੱਛਾ। ਤੁਸੀਂ ਜਾਣਦੇ ਹੋ ਜੇ ਕੋਈ ਸ਼ੈ ਅਮਾਨਤ ਕਿਸੇ ਨੂੰ ਦੇ ਵੀ ਤੇ ਸਾਰੇ ਜਾਣਦੇ ਸਾਹਮਣੇ ਤੇ ਨਹੀਂ ਨਾ ਦਿੰਦਾ। ਹਾਂਜੀ। ਹਾਂ, ਪੜਦੇ ਨਾਲ ਵੀ ਦਿੰਦਾ ਨਾ, ਪੜਦੇ 'ਚ ਹੋਇਆ ਜੇ ਕਿਸੇ ਨੂੰ ਕੋਈ ਦੇ ਗਿਆ ਨਾ। ਬਾਬਾ ਜਦੋਂ ਨਿਕਲ ਕੇ ਚਲੇ ਗਏ, ਪਿੰਡ ਦੇ ਵਿੱਚ ਜਿਹੜੇ ਘਰ ਘੁਰ ਖਾਲੀ ਸਨ ਉਹਨਾਂ ਦੇ ਭਰੇ, ਉਹਨਾਂ ਲੁੱਟਣ ਲੱਟਣ ਨਹੀਂ ਪਏ ਲਾਮ ਦੇ ਪਿੰਡਾਂ ਵਾਲੇ ਆਣ ਕੇ ਉਹਨਾਂ ਨੂੰ ਚੀਜ਼ਾਂ ਜਿੱਥੇ ਲੁੱਟਮਾਰੀ? ਤੇ ਫਿਰ ਉਦੋਂ ਹਰ ਹੁੰਦੀ ਹੈ ਨਾ ਹਰ ਜਗ੍ਹਾ, ਜਿੱਥੇ ਜ਼ੋਰ ਪਿਆ ਸੀ ਉੱਥੇ ਆ ਗਏ। ਆ ਗਾਜੀ ਮੋਦਾ ਦਾ ਜਿਹੜਾ ਅਸੀਂ ਸੁਣਿਆ ਸੀ, ਅੱਛਾ, ਮੜ ਭੰਗਵਾ ਦੇ ਰੋਸ਼ਨ ਭੰਗੂ ਸੀ ਨਾਮ ਦਾ, ਬੜਾ ਅੱਛਾ ਨਾਮਜ਼ਦਾ ਆਦਮੀ। ਉਹ ਆਣ ਕੇ ਤੇ ਉਹਨਾਂ ਫੌਜਦਾਰੀ ਕੀਤੀ, ਹਮਲੇ ਕੀਤੇ ਗਾਜੀ ਤੇ ਲੁੱਟਿਆ ਵੀ, ਮਾਰੇ ਵੀ ਜੀ ਵਿੱਚ ਬੜੇ। ਅੱਛਾ, ਪਿੰਡ ਚ ਵਿਆਹ ਚ? ਹਾਂ, ਪਿੰਡ ਗਾਜੀ ਆਣ ਕੇ। ਨਹੀਂ, ਤੁਹਾਡੇ ਪਿੰਡ ਵਿੱਚ ਕੋਈ ਮਰਿਆ ਸੀ? ਉਹਨਾਂ ਨਾਲ ਲਾਮ ਵਾਲਿਆਂ ਨੂੰ ਮਾਰਿਆ? ਨਹੀਂ, ਕੋਈ ਨਹੀਂ ਮਰਿਆ। ਅੱਛਾ ਅੱਛਾ। ਨਾਲ ਦੇ ਪਿੰਡਾਂ 'ਚ ਮਰਿਆ, ਇੱਥੇ ਨਹੀਂ ਮਰਿਆ? ਹਾਂਜੀ, ਇੱਥੇ ਕੋਈ ਨਹੀਂ ਮਰਿਆ। ਇੱਥੋਂ ਖੈਰ ਤਾਂ ਨਿਕਲ ਕੇ ਗਏ ਨੇ? ਨਿਕਲ ਗਿਆ, ਚੁੱਪ ਕੀਤੇ ਨਿਕਲ ਗਿਆ। ਅੱਛਾ ਅੱਛਾ। ਹਾਂਜੀ, ਸਹੀ ਸਹੀ। ਬਾਅਦ ਜਿਹੜਾ ਉਹ ਗੁਰਦੁਆਰਾ ਸੀ ਉਹਦਾ ਫਿਰ ਕੀ ਬਣਾਇਆ ਗੁਰਦੁਆਰੇ ਦਾ? ਉਹਦਾ ਜੀ ਵਿੱਚ ਸਾਡੇ ਭਾਈ ਰਾਜਪੂਤ ਆਣ ਕੇ ਵੜ ਗਏ ਸਨ, ਉਹਨਾਂ ਦੇ ਰਿਹਾਇਸ਼ ਘਰ ਦੇ ਵਿੱਚ। ਅੱਛਾ ਅੱਛਾ। ਆਸਤਾ ਆਸਤਾ ਮੁੜੋ ਨਮਜੂ ਸੁਝਿਆ ਨਾ, ਬੰਨੇ ਆਪਣੇ ਮਕਾਨਾਂ 'ਚ ਵੜ ਗਏ ਸਿੱਖਾਂ ਦੇ। ਅੱਜ ਸਾਡੇ ਲੋਕਾਂ ਕੋਲ ਕਢਾ ਕਢੂ ਕੇ ਜਿਹੜੇ ਅਸਾਂ ਕੋਈ ਕਬਜ਼ੇ ਕੀਤੇ ਸਨ। ਅੱਛਾ। ਤੇ ਮੁੜ ਗੁਰਦੁਆਰਾ ਉਹਨਾਂ ਸ਼ਹੀਦ ਕਰ ਦਿੱਤਾ। ਅੱਛਾ ਅੱਛਾ। ਸ਼ਹੀਦ ਹੀ ਆਖਣਾ, ਔਰ ਮਤਲਬ ਉਹਨਾਂ ਦੁਬਾਰਾ ਉੱਥੇ ਆਪਣੇ ਮਕਾਨ ਬਣਾ ਲਏ? ਆਪਣੇ ਮਕਾਨ ਬਣਾ ਲਏ। ਹਾਂਜੀ। ਅੱਛਾ ਅੱਛਾ। ਬਾਬਾ ਜੀ ਹੁਣ ਪਿੰਡ ਵਿੱਚ ਕੋਈ ਘਰ ਪੁਰਾਣਾ ਖਲੋਤਾ, ਉਹਨਾਂ ਦੀ ਨਿਸ਼ਾਨੀ ਸਿੱਖਾਂ ਦੀ ਕਿ ਨਹੀਂ ਕੋਈ? ਘਰ ਤੇ ਜੀ ਹੈਗੇ ਨੇ। ਅੱਛਾ, ਹੈਗੇ। ਕਿਹਦਾ ਘਰ ਖਲੋਤਾ, ਕਿਹੜੇ ਕਿਹੜੇ ਸਿੱਖ ਦਾ? ਉਹ ਜਿਹੜਾ ਬੂਟਾ ਸਿੰਘ ਮੈਂ ਕਹਿੰਦਾ ਨਾ, ਅੱਛਾ, ਉਹਦਾ ਸੀ ਵੱਡਾ ਘਰ। ਅੱਛਾ, ਬਹੁਤ ਅੱਛਾ। ਅੱਛਾ। ਜਿਹੜਾ ਮੈਂ ਦੱਸਣਾ ਤਾਜ਼ਾ ਬਣਾ ਕੇ ਜੇ ਸੁਝਿਆ ਵੀ ਕੁਛ ਨਹੀਂ ਸੀ ਤੇ ਨਿਕਲ ਗਿਆ।
ਅੱਛਾ ਮਿਸਤਰੀ ਲੱਗਾ ਇਹ ਤਿਆਰ ਕਰਨ ਦੇ ਸਾਂ ਹਾਂਜੀ ਤੋਂ ਜਾਣਾ ਪੈ ਗਿਆ ਜਾਣਾ ਪਿਆ ਤੋਂ ਜਾਣਾ ਪੈ ਗਿਆ। ਅੱਛਾ ਅੱਛਾ ਅਜਾੜੇ ਤੋਂ ਪਹਿਲੇ ਹੀ ਉਹ ਜਾਣਦੇ ਸਨ, ਪੜ੍ਹੇ ਸਨ ਵਿੱਚ ਉਹਨਾਂ ਦੇ ਹਾਂ ਹਾਂ ਮਹੀਨਾ ਦੋ ਆਪਣੇ ਆਪ ਨੂੰ ਹਥਿਆਰ ਸੁੱਟ ਦਿੱਤੇ ਵੀ ਇਹ ਕੋਲੇ ਕੀ ਹੋ ਜਾਣਾ ਹੈ। ਹਾਂਜੀ ਸਹੀ ਸਹੀ। ਹੋਰ ਕਿਹਦਾ ਘਰ ਖਲੋਤਾ ਹੋਵੇ ਕਿਸੇ ਦਾ ਉਹ ਤੋਂ ਇਲਾਵਾ ਬੂਟੇ ਸਿੰਘ ਤੋਂ? ਹੋਰ ਬੂਟੇ ਸਿੰਘ ਤੋਂ ਇਲਾਵਾ ਬਦਾਵਾ ਸਿੰਘ ਦਾ ਹੈ, ਅੱਛਾ ਉਹਦੇ ਵਿੱਚ ਵੀ ਗੁੱਜਰ ਸਾਹਿਬ ਬੜੇ ਨੇ, ਅੱਛਾ ਅੱਛਾ ਸ਼ੌਕਤ ਗੁੱਜਰ ਹੈ, ਹੋਰ ਅਕਰਮ ਗੁੱਜਰ ਹੈ, ਤੇ ਹੋਰ ਕੋਈ ਮਗਵਾਨ ਹਦੇੜ ਕੇ ਗਵਾ ਗੂ ਦਿੱਤੇ। ਬਾਬਾ ਉਦੋਂ ਰਿਵਾਜ ਵੇਲੇ ਬੈਂਕ ਬੁੱਕ ਹੁੰਦੇ ਕੋਲ ਲੋਕਾਂ ਘਰਾਂ 'ਚ ਨੱਪਿਆ ਹੁੰਦੇ ਮਾਲ ਮੂਲ, ਇਸ ਲੱਭਾ ਲੁੱਭਾ ਵੀ ਕਿ ਨਹੀਂ? ਨਹੀਂ ਜੀ, ਸਾਨੂੰ ਇੰਨੀ ਹੋਸ਼ ਕੋਈ ਨਹੀਂ ਜੀ। ਮੈਂ ਛੋਟੀ ਉਮਰ ਦਾ ਹਾਂ, ਮੇਰੇ ਕੋਲ ਇਹਨਾਂ ਰੋਈ ਤਾਂ ਆਈ ਸੀ ਕੋ ਨਾ, ਮੈਂ ਖੁਦ ਮੁਖਤਿਆਰ ਨਹੀਂ ਸਾਂ। ਮੈਂ ਦੇ ਮਾਪਿਆਂ ਦੇ ਜੇ ਭਰਾਵਾਂ ਦੇ ਜਿਹੜੇ ਸਾਇਆ ਸਾਂ, ਜਿਹੜੇ ਸਾਇਆ ਮਤਲਬ ਉਹਨਾਂ ਦੀ ਹਦਾਇਤ ਦੇ ਮੈਂ ਚੱਲਦਾ ਸਾਂ। ਅੱਛਾ ਅੱਛਾ ਤੇ ਮੈਂ ਕੁਛ ਨਹੀਂ ਕੀਤਾ, ਨਾ ਕਿਸੇ ਨੂੰ ਤਕਲੀਫ। ਅੱਛਾ ਬਾਬਾ ਤੂੰ ਮਤਲਬ ਅੱਗੇ ਪੁੱਛਦਾ ਪਿਆ ਤੂੰ 17 ਸਾਲ ਦਾ ਕੋਈ ਕੰਮ ਕੀਤਾ ਕਿ ਵਿਹਲੇ ਰਿਹਾ ਬਿਲਕੁਲ? ਕੰਮ ਜੀ ਬੜਾ ਕੀਤਾ ਹੈ। ਕੀ ਕਰਦੇ ਹੁੰਦੇ ਹੋ? ਸਾਡੇ ਵਾਹੀ ਖੇਤੀ ਦਾ ਕੰਮ ਸੀ। ਅੱਛਾ ਪਿੰਡੋਂ ਬਾਹਰ ਪਾਸੇ ਮਤਲਬ ਮੇਲ ਡੇਢ ਸੇਮੋ ਪਾਰ ਪਾਸੇ ਸਾਡੇ ਸੇਮ ਜਾਂਦੀ ਹੈ, ਗੰਦਾ ਪਾਣੀ ਆ ਦੂਧ ਮਿਲਦਾ ਵੀ ਆਉਂਦੀ ਹੈ। ਅੱਛਾ ਉਹਦੇ ਪਾਰ ਪਾਸੇ ਡੇਰਾ ਸੀ, ਉੱਥੇ ਸਾਡੀ ਵਾਹੀ ਸੀ। ਵਾਹੀ ਕਿਹਦੀ ਕਰਦੇ ਹੋ? ਆਪਣੀ ਸੀ ਪਹਿਲੀ? ਮਾਨ ਸਿੰਘ ਦੀ ਨੰਬਰਦਾਰ ਦੀ? ਹਾਂਜੀ ਹਾਂਜੀ। ਅੱਛਾ ਉਹਦੀ ਪਹਿਲੀ। ਉਹ ਆਖਰੀ ਸਾਲ ਜਿਹੜਾ ਸੀ ਉਹ ਸਾਨੂੰ ਗੁੱਸੇ ਹੋ ਗਿਆ ਕਿਸੇ ਗੱਲ ਦਾ। ਗੁੱਸੇ ਕਿਉਂ ਹੋਇਆ ਉਹ ਤੁਹਾਨੂੰ ਸਾਰਾ ਕੁਝ ਦੱਸਦਾ। ਦੱਸੋ ਦੱਸੋ। ਉਹਦੀ ਲੜਕੀ ਦਾ ਸੀ ਵਿਆਹ, ਮਾਨ ਸਿੰਘ ਦੀ ਕੁੜੀ ਦਾ? ਮਾਨ ਸਿੰਘ ਦੀ ਕੁੜੀ ਦਾ। ਅੱਛਾ ਬੜੀ ਧੂਮਧਾਮ ਦਾ। ਅੱਛਾ ਅੱਛਾ। ਹਾਂ ਨੰਬਰਦਾਰ ਹਜ਼ਾਰੀ ਬਾਤ ਉਹਨੇ ਕੋਈ ਧੂਮਧਾਮ ਨਾਲ ਕਰਨੀ? 28 ਮਤਲਬ ਇਹ ਭੋਏ ਸੀ ਉਹਦੀ। ਹਾਂਜੀ ਹਾਂਜੀ। ਤੇ ਉਸ ਕਰਨਾ ਸੀ ਝਟਕਾ, ਅੱਛਾ ਬੱਕਰੇ ਮਾਰਦੇ ਸਨ। ਤੇ ਸਾਨੂੰ ਰੋਟੀ ਆਖੀ ਸੀ ਦਾਵਤ, ਤੇ ਸਾਡੇ ਪਿਓ ਨੇ ਨਫ਼ਰਤ ਕਰ ਦਿੱਤੀ। ਅੱਛਾ ਤੁਸੀਂ ਇਹਨਾਂ ਪਹਿਲੀ ਵਾਰ ਤੁਹਾਨੂੰ ਵੀ ਉਹਨਾਂ ਸੱਦਿਆ ਸੀ? ਸੱਦਿਆ ਸਨ। ਅੱਛਾ ਅੱਛਾ। ਤੁਸੀਂ ਦਾਵਤ ਖਾਣੇ ਸਾਰੇ ਨੂੰ ਸੱਦਿਆ, ਬਹੁਤ ਲੋਕਾਂ ਨੂੰ, ਸਾਨੂੰ ਖੁਦ ਸੱਦਿਆ। ਅੱਛਾ। ਸਾਡੇ ਸਾਡੇ ਪਿਓ ਦਾ ਸੀ ਮੁਲਾਕਾਤ ਮੁਸਲਮਾਨ ਪਿੰਡਾਂ 'ਚ, ਕਾਪੀ ਹੋ ਗਈ, ਕੋਟਲੀ ਹੋ ਗਈ, ਆਂਬੇ ਸਾਡੇ ਰਿਸ਼ਤੇਦਾਰ ਸਨ। ਬਦੋਆ ਨਾਲ ਸਾਡਾ ਨਾ ਭਾਵੇਂ ਮੇਰੇ ਸਨ ਬਦੋ ਦੇ ਮੁਸਲਮਾਨ ਕੌਣ ਸੇ ਨਹੀਂ ਸੀ। ਅੱਛਾ ਮੁਸਲਮਾਨਾਂ ਨਾਲ। ਅੱਛਾ। ਤੇ ਇਸ ਵਾਸਤੇ ਸਾਡੇ ਪਿਓ ਨੇ ਨਫ਼ਰਤ ਕੀਤੀ ਜਾ ਮੈਂ ਨਹੀਂ ਜਾਣਾ। ਨਹੀਂ ਜੀ ਅਸੀਂ ਨਹੀਂ ਜਾਣਾ। ਅੱਛਾ। ਉਹ ਅਸੀਂ ਇੱਕ ਵਾਰੀ ਉਸ ਆਖਿਆ ਤੇ ਸ਼ੈਤਾਨਾਂ ਨੇ ਕੋਈ 27 ਵਾਰੀ ਆਖ ਦਿੱਤਾ, ਬਾਬਾ ਸਜਵਾਰਾ ਜਿਹੜਾ ਤੁਹਾਡੀ ਰੋਟੀ ਨਹੀਂ ਖਾਊ। ਅੱਛਾ। ਤੁਹਾਡੀ ਰੋਟੀ ਨਹੀਂ ਖਾਊ। ਲੋਕਾਂ ਨੇ ਅਲਦਵਾਲੇ ਵਾਲਿਆਂ ਨੂੰ ਕਿਹਾ? ਸ਼ੈਤਾਨ ਸਾਰੇ ਉੱਠ ਪਏ। ਉਂਗਲਾਂ ਲਾਉਣ ਵਾਲੇ? ਹਾਂਜੀ। ਵੀ ਤੂੰ ਉਹਨਾਂ ਨੂੰ ਭੋਏ ਦਿੱਤੀ 5 ਮਰਬੇ, ਅਸੀਂ ਵੀ 5 ਮਰਬੇ। ਅੱਛਾ 5 ਮਰਬੇ ਤੁਹਾਨੂੰ ਦਿੱਤੀ ਸੀ। ਅੱਛਾ। ਠੇਕੇ ਦਿਵਾਉਣ ਵਾਸਤੇ ਜੀ। ਉਹ ਹਿੱਸੇ ਦੇ ਥੋੜਾ ਜਿਹਾ ਠੇਕਾ ਸਾ ਦੇ ਦਿੰਦੇ ਸਾਂ, ਥੋੜਾ ਜਿਹਾ। 5 ਮਰਬੇ ਸਾਰੀ ਵਗਦੀ ਨਹੀਂ ਸੀ। ਅੱਛਾ। ਕੋਈ ਬਰਬਾਦ ਸੀ ਵਿੱਚ, ਤੇ ਖੂਹ ਵਿੱਚ ਉਸ ਬਣਾ ਕੇ ਦਿੱਤਾ ਸੀ, ਵਾ ਕੇ ਖੂਹ ਬੰਨ੍ਹਦੇ ਸਾਂ। ਅੱਛਾ। ਤੇ ਮੇਰੀ ਤੁਸੀਂ ਪੁੱਛਦੇ, ਮੈਂ ਵੀ ਉੱਥੇ ਮੱਝਾਂ ਨੂੰ ਜਾ ਕੇ ਪੱਠੇ ਪੁੱਠੇ ਪਵਾ ਤੇ ਪਾਣੀ ਪਿਆ ਦਿੱਤਾ। ਸ਼ਾਮਾਂ ਨੂੰ ਘਰ ਆ ਗਏ। ਬਚਪਨ ਅੱਛਾ ਉਨੀ ਉਮਰ ਤੱਕ। ਆਖਰੀ ਸਾਲ ਜਿਹੜਾ ਸੀ ਉਹ ਸਾਨੂੰ ਨਾ ਵਿਆਹ ਤੋਂ ਕਿੜ ਕੇ ਉਸ ਆਖਿਆ ਠੇਕਾ ਭੋਏ ਨਹੀਂ ਦੇਣੇ ਤੁਹਾਨੂੰ ਮੈਂ। ਅੱਛਾ। ਨਹੀਂ ਵਿਆਹ ਨਹੀਂ ਆਏ ਮੇਰੇ ਤੇ? ਬਾਬਿਆ ਸਜਵਾਰਿਆ ਤੈਨੂੰ ਭੋਏ ਨਹੀਂ ਦੇਣੇ। ਅੱਛਾ। ਕਿਉਂ? ਤੂੰ ਮੇਰੀ ਰੋਟੀ ਤੋਂ ਨਫ਼ਰਤ ਕੀਤੀ ਜਾ। ਅੱਛਾ। ਸਰਦਾਰ ਜੀ ਕੋਈ ਗੱਲ ਨਹੀਂ, ਆਪਣੇ ਘਰਾਂ ਜੋ ਅਸੀਂ ਖਾਣੇ ਆ ਪਏ। ਨਹੀਂ ਨਹੀਂ ਮੈਨੂੰ ਲੱਗ ਗਿਆ ਪਤਾ, ਤੂੰ ਸਾਡਾ ਜਿਹੜਾ ਅਸੀਂ ਕੰਮ ਕਰਨਾ ਸੀ ਉਹਦੀ ਨਫ਼ਰਤ ਕੀਤੀ ਵੀ ਹੱਕੀ ਨਫ਼ਰਤ ਸੀ। ਅੱਛਾ। ਤੇ ਉਸ ਕੀਤਾ ਵੀ ਇਸੇ ਝਟਕਾ। ਪਤਾ ਲੱਗ ਹੀ ਜਾਂਦਾ ਪਿੰਡ ਦੇ ਵਿੱਚ। ਤੇ ਮੁੜ ਕੇ ਮਿਹਨਤ ਸਮਾਜ ਕੀਤੀ, ਉਸ ਆਖਿਆ ਭੋਏ ਨਹੀਂ ਦੇਣੀ ਤੈਨੂੰ। ਅੱਛਾ। ਭਾਵੇਂ ਕੱਖ ਨਾ ਰਹਿ ਜਾਏ। ਉਹ ਸਾਡੀ ਬੂਟਾ ਸਿੰਘ ਬਾਂਹ ਫੜ ਲਈ। ਸਾਨੂੰ ਮਈ ਮਹੀਨਾ ਦੇ ਵਿੱਚ ਆਉਣ ਤੇ ਉਦੋਂ ਸਾਨੂੰ ਨਾਂ ਦਾ ਪਤਾ ਨਹੀਂ ਸੀ। ਜੇਠ ਹਾੜ ਅਸੀਂ ਆਂਦੇ ਹੁੰਦੇ ਸਾਂ। ਅਸੀਂ ਵਿਸਾਖ ਦੇ ਵਿੱਚ ਕਣਕ ਸਾਂਭ ਕੇ ਆਪਣੀ ਜੇਠ ਦੇ ਵਿੱਚ ਡੰਗਰ ਢੋਲ ਲਿਆ ਕੇ ਬੂਟਾ ਸਿੰਘ ਦੇ ਘਰ ਬੰਨ੍ਹ ਦਿੱਤੇ। ਅੱਛਾ। ਬੂਟਾ ਸਿੰਘ ਤੁਹਾਨੂੰ ਲੈ ਕੇ ਮੇਰੀ ਪਹਿਲੀ ਵਾਹ ਤੁਸੀਂ? ਮੇਰੀ ਤੁਸੀਂ ਵਾਹ ਪਹਿਲੀ ਤੁਹਾਨੂੰ ਨੇ ਕਰਦਾ, ਤੁਸੀਂ ਮੇਰਾ ਤੁਹਾਨੂੰ ਕੱਢ ਦਿੱਤਾ ਹੈ। ਅੱਛਾ। ਅਸਾਸਨ ਬੜਾ ਅਹਿਸਾਸ ਕੀਤਾ ਬੂਟਾ ਸਿੰਘ ਨੇ। ਅੱਛਾ। ਹਾਂਜੀ। ਅੱਛਾ। ਸਾਡੇ ਉਹ ਸਮਝੋਗੇ ਮਾਨ ਸਿੰਘ ਨਾਲ ਜ਼ਿਆਦਾ ਕਰੀਬ ਦੋਸਤ ਬਣ ਗਿਆ ਬੂਟਾ ਸਿੰਘ, ਜਿਹਦਾ ਪੁੱਤਰ ਮੈਂ ਦੱਸਣਾ ਨਿਸ਼ਾਨ ਆਇਆ ਸੀ ਮੇਰੇ ਵਾਸਤੇ। ਅੱਛਾ। ਬੂਟਾ ਸਿੰਘ ਦਾ ਮੁੰਡਾ ਸੀ ਨਿਸ਼ਾਨ ਸਿੰਘ? ਬੂਟਾ ਸਿੰਘ ਦਾ ਬੱਚਾ ਸੀ। ਅੱਛਾ। ਬੂਟਾ ਸਿੰਘ ਦਾ ਵੱਡੇ ਭਰਾ ਦਾ ਬੱਚਾ ਸੀ, ਵੱਡਾ ਕਤਲ ਹੋ ਗਿਆ ਸੀ। ਨਿਸ਼ਾਨ ਉਹਦਾ ਭਤੀਜਾ ਸੀ। ਅੱਛਾ ਅੱਛਾ। ਤੇ ਪੁੱਤ ਹੀ ਬਣਿਆ ਸੀ, ਪਿਓ ਜੀ ਕਤਲ ਹੋ ਗਿਆ ਉਹਦਾ।
ਉਹਦੇ ਘਰ ਅਸੀਂ ਆਣ ਕੇ ਠਹਿਰੇ ਸਮਝ ਆ ਲਿਆ ਦੀਆਂ ਤੂੜੀ ਤੰਦ ਲਿਆ ਦੀ ਗੜਿਆਂ ਦੇ ਹਾਂ ਹਾਂ ਹੂੰ ਪੋਏ ਦੇ ਤੇ ਪੱਠੇ ਬੀਜਣ ਵਾਸਤੇ ਮੂੰਜੀ ਲਾਉਣ ਵਾਸਤੇ ਵਾਹ ਜੀ ਥੋੜੇ ਦਿਨ ਅਸੀਂ ਜੇ ਮੂੰਜੀ ਲਾਣੇ ਆ ਪਰ ਪਾਕਿਸਤਾਨ ਬਣ ਗਿਆ। ਅੱਛਾ ਅੱਛਾ ਬਾਬਾ ਜੀ ਸਿੱਖਾਂ ਦਾ ਵਾਵਾ ਸੀ ਮੁਸਲਮਾਨਾਂ ਨਾਲ ਚਲੋ ਖਾਣ ਪੀਣ ਤੇ ਲੈਦਾ ਨਾ ਉਹਦੇ ਆਪਣੇ ਧਰਮ ਦੇ ਮੁਤਾਬਕ ਅਸੀਂ ਨਾ ਝਟਕਾ ਮੁਸਲਮਾਨ ਖਾ ਸਕਦਾ ਤੇ ਉਹ ਹਲਾਲ ਨਹੀਂ ਖਾਂਦੇ ਆ ਤੁਸੀਂ ਤੇ ਬਾਬਾ ਜੀ ਫਿਰ ਸਿੱਖਾਂ ਦਾ ਵਾਵਾ ਸੀ ਤੁਹਾਡੇ ਨਾਲ ਤਾਲੁਕ ਤੁਸੀਂ ਉਹਨਾਂ ਆਪੇ ਹੀ ਸਮਝ ਜਾਓ ਕਿ ਉਹਦੀ ਨਫ਼ਰਤ ਤੁਸੀਂ ਝਟਕੇ ਤੋਂ ਮੇਰੇ ਪਿਓ ਨੇ ਮਨਾ ਕੀਤੀ ਜਾ ਮੈਂ ਮੁਖਤਿਆਰ ਦਿਨ ਸਾਂ ਖੁਦ ਮੈਂ ਤਾਂ ਬੱਚਾ ਸਾਂ ਘਰੇ ਦੀ ਗੱਲਾਂ ਦਾ ਪਤਾ ਤੇ ਲੱਗ ਜਾਂਦਾ ਹਾਂਜੀ ਸਾਹਮਣੇ ਕਰਦੇ ਸੁਣਦੇ ਬੱਚੇ ਆ ਆਪਣੇ ਬੱਚਿਆਂ ਨਾਲ ਸਲਾਹ ਕੀਤੀ ਫਿਰ ਰੋਟੀ ਅਸੀਂ ਅੱਗੇ ਹੀ ਖਾਂਦੇ ਆ ਕਮਾ ਕੇ ਤੇ ਅਸੀਂ ਉਹ ਝਟਕੇ ਵਾਲੇ ਦਿਨ ਉੱਥੋਂ ਨਾ ਖਾਣਾ ਖਾਂਦੇ ਤੇ ਸਾਡਾ ਕੀ ਵੇਚ ਜਾਣਾ। ਅੱਛਾ ਬਾਬਾ ਜਿਹੜਾ ਬਾਬਾ ਬੂਟਾ ਸਿੰਘ ਤੁਹਾਨੂੰ ਲੈ ਗਿਆ ਉਧਰੋਂ ਹਾਂਜੀ ਕਿ ਤੁਸੀਂ ਮੇਰੀ ਵਾਈ ਕਰੋ ਉਹਦੀਆਂ ਪੈਲੀਆਂ ਕਿੰਨੀਆਂ ਉਹਦੀਆਂ ਜੀ ਮੈਂ ਤਦਾਦ ਨਹੀਂ ਜੇ ਗਿਣ ਸਕਦਾ ਤਕਰੀਬਨ ਕਿੰਨੀਆਂ ਹੋਣਗੀਆਂ ਲਗਭਗ ਸਾਨੂੰ 10-12 ਦਿੱਤੀਆਂ ਹਨ ਠੇਕੇ ਦੇ ਤੁਹਾਨੂੰ 10-12 ਤੁਹਾਨੂੰ ਦੇਤੀਆਂ ਵਿੱਚ ਦਿੱਤੀਆਂ ਸਨ ਤੁਸੀਂ ਇਹਨਾਂ ਦੀ ਵਾਈ ਕਰੋ ਹਾਂਜੀ ਹਾਂਜੀ ਅੱਛਾ ਬਾਕੀ ਕੋਈ ਸਾਰੀ ਬਾਤ ਫਿਰ ਕੋਈ ਇੰਨੀਆਂ ਉਹਦੇ ਕੋਲ ਵੀ ਹੋਣਗੇ ਬਕਾਇਆ ਇਹ ਨਹੀਂ ਆਏ ਸਨ ਹੋ ਸਕਦਾ ਜ਼ਿਆਦਾ ਹੋਣੀ ਆਦੀਆਂ ਤੇ ਹੋਣਗੀਆਂ ਹਾਂਜੀ ਆਦੀਆਂ ਤੇ ਹੋਣਦੀਆਂ ਅੱਛਾ ਅੱਛਾ ਐਵੇਂ ਹੀ ਗੱਲ ਹੈ ਸਾਡਾ ਅਜਾੜੇ ਤੱਕ ਫਿਰ ਤੁਸੀਂ ਉਹਨਾਂ ਦੀ ਪੈਲੀ ਮੰਨਦੇ ਰਹੇ ਬੂਟੇ ਸਿੰਘ ਦੀ ਫਿਰ ਹਾਂਜੀ ਅਜਾੜੇ ਤੱਕ ਬੰਦੇ ਰਹੇ ਪਿੱਛੋਂ ਵੀ ਬੰਦੇ ਆ ਜਾੜਾ ਜਦੋਂ ਬੂਟਾ ਸਿੰਘ ਤੇ ਚਲੇ ਗਏ ਫਿਰ ਸਾਰੀਆਂ ਤੁਸੀਂ ਵਾਈਆਂ ਸਾਰੀਆਂ ਜਿੰਨੀਆਂ ਵੀ ਉਹਦੀਆਂ ਹੋਣਗੀਆਂ ਨਹੀਂ ਜਿੰਨੀਆਂ ਅਸੀਂ ਨਹੀਂ ਜਿਹੜੀ ਸਾਡੇ ਕੋਲ ਸਨ ਉਹ ਵਾਈਆਂ। ਅੱਛਾ ਬਾਕੀ ਪਾਕਿਸਤਾਨ ਦੀ ਹਕੂਮਤ ਨੇ ਸਾਨੂੰ ਉਹ ਆਪਣਾ ਨਿਜ਼ਾਮ ਚਲਾ ਕੇ ਇੱਕ ਪੈਰੀ ਇੱਕ ਜੀ ਨੂੰ ਦਿੱਤੀ ਇੱਕ ਪੈਰੀ ਇੱਕ ਜੀ ਨੂੰ ਦਿੱਤੀ ਜੀ ਗਿਣ ਕੇ ਇੱਕ ਪਟਵਾਰੀਆਂ ਨੇ ਇੱਕ ਪੈਰੀ ਦਿੱਤੀ ਸਾਨੂੰ। ਅੱਛਾ ਅੱਛਾ ਹਾਂਜੀ ਬਾਬਾ ਜਿਹੜੀਆਂ 10-12 ਤੁਹਾਨੂੰ ਦਿੱਤੀਆਂ ਸਨ ਜੀ ਉਹ ਵੰਡ ਤੋਂ ਕਿੰਨੇ ਕੁ ਸਾਲ ਬਾਅਦ ਤੁਹਾਡੇ ਕੋਲ ਰਹੀਆਂ ਕਿੰਨੇ ਕੁ ਸਾਲ ਬੰਦ ਰਹੇ ਤੁਸੀਂ? ਉਹ ਜੀ ਉਦੋਂ ਹੀ ਛੁੱਟ ਗਈਆਂ ਅਸੀਂ ਉਹ 2600 ਠੇਕਾ ਦਿੱਤਾ ਅਸੀਂ ਅੱਛਾ ਤੇ ਦੇਖਿਆ ਅਸੀਂ ਵਹੀ ਹੁੰਦੀਆਂ ਸਨ ਏਡੇ ਵਹੀਆਂ। ਅੱਛਾ ਅੱਛਾ ਤੁਸੀਂ ਹੁਣ ਸ਼ਾਇਦ ਨਹੀਂ ਜਾਣਦੇ ਵਹੀ ਆਂਦੇ ਸਨ ਕਾਗਜ਼ਾਂ ਦੀ ਕਾਪੀ ਹੁੰਦੀ ਸੀ ਤੇ ਉਹਦੇ ਉੱਤੇ ਲਿਖਾਇਆ ਸੀ ਠੇਕਾ 2600 ਰੁਪਇਆ ਸਾਰੀ ਪੈਲੀਆਂ ਦਾ ਵੀ 2600 ਹਾਂਜੀ ਸਾਰੀਆਂ ਦਾ ਠੇਕਾ ਹੀ ਇੰਨਾ ਸੀ। ਉਹ ਸਾਡਾ ਠੇਕਾ ਜੀ ਜ਼ਬਤ ਹੋ ਗਿਆ ਪਾਕਿਸਤਾਨ ਦੀ ਹਕੂਮਤ ਨੇ ਮੰਨਿਆ ਨਹੀਂ ਸੀ ਉਹ ਤੁਹਾਡੇ ਕੋਲ ਵਾਪਸ ਲੈ ਲਈ ਸਾਡੇ ਦਾ ਹਿੱਸਾ ਵੰਡ ਲਿਆ ਜੀ। ਅੱਛਾ ਅੱਛਾ ਕੋਈ ਨਾ ਵਾਪਸ ਹਿੱਸਾ ਵੰਡ ਲਿਆ ਸਾਡੇ ਤੋਂ। ਹੁਣ ਤੁਸੀਂ ਖੁਦ ਵੀ ਸਮਝੋ ਨਾ ਅਸੀਂ ਠੇਕਾ ਦਿੱਤਾ ਵੀ ਸਾਡੀ ਭੋਏ ਹੋ ਗਈ ਇੱਕ ਵਾਰੇ ਵਾਸਤੇ ਤੇ ਹਕੂਮਤ ਪਾਕਿਸਤਾਨ ਦੇ ਨੇ ਜਿਹੜਾ ਰਕਬਾ ਸੀ ਬਜਾਤ ਹੋਈ ਉਹਦੀ ਠੇਕਾ ਬਣਾ ਕੇ ਬੋਲੀ ਕਰਕੇ ਤੇ ਠੇਕਾ ਚੁੱਕ ਲਿਆ ਕੁਛ ਆਦਮੀਆਂ ਨੇ ਉਹਨਾਂ ਠੇਕੇਦਾਰਾਂ ਨੇ ਸਾਡੇ ਤੋਂ ਅੱਧਾ ਹਿੱਸਾ ਵੰਡ ਲਿਆ ਸੀ। ਅੱਛਾ ਅੱਛਾ ਸਾਡੇ ਪਿਓ ਨੇ ਬੜੀਆਂ ਵਹੀਆਂ ਵਿਖਾਈਆਂ ਕਾਗਜ਼ ਵਿਖਾਏ ਅਗਵਾਈਆਂ ਦਵਾਈਆਂ ਲੋਕਾਂ ਦੇ ਜਿਹੜੇ ਮੌਜੂਦ ਸਨ ਉਹਨਾਂ ਆਖਿਆ ਨਹੀਂ ਕੁਛ ਵੀ ਹੈ ਭਾਵੇਂ ਨਾ ਤਹਿਸੀਲਦਾਰ ਦੇ ਪੇਸ਼ ਵੀ ਹੋਏ ਵਹੀ ਰਹੇਗੇ ਤਹਿਸੀਲਦਾਰ ਵੀ ਆਖਿਆ ਵੀ ਇਹ ਤਾਂ ਕੁਛ ਵੀ ਨਹੀਂ ਸਾਦਾ ਲਿਖਿਆ ਹੈ ਤੇ ਕੋਈ ਨਹੀਂ ਸਰਕਾਰੀ ਲਿਖਿਆ ਆਹੋ ਜਿਵੇਂ ਮਰਜ਼ੀ ਤੁਸੀਂ ਲੈ ਸਕਦੇ ਹੋ ਆਪਣੇ ਕੋਲੋਂ। ਹਾਂਜੀ ਹਾਂਜੀ ਅੱਛਾ ਅੱਛਾ ਆਪਣੇ ਕੋਲ ਤੁਸੀਂ ਬਾਬਾ ਜੀ ਫਿਰ ਬੂਟਾ ਸਿੰਘ ਦਾ ਮੁੰਡਾ ਆਇਆ ਨਿਸ਼ਾਨ ਸਿੰਘ ਹਾਂਜੀ ਉਹ ਜਾੜੇ ਤੋਂ ਕਿੰਨੇ ਕੁ ਸਾਲ ਬਾਅਦ ਆਇਆ ਸੀ? ਇਹ ਨਹੀਂ ਜੀ ਮੈਨੂੰ ਯਾਦ ਰਹਿ ਗਿਆ ਤਕਰੀਬਨ 10-15-20 ਸਾਲ ਹੋ ਗਏ ਨਾ ਆਏ ਨੂੰ। ਹਾਂਜੀ ਹਾਂਜੀ ਜਦੋਂ ਹੋ ਕੇ ਗਿਆ ਉਹ ਕਿੰਨੀ ਦੇਰ ਹੋ ਗਈ? ਉਹ ਜੀ 35-40 ਸਾਲ ਹੋ ਗਏ। ਅੱਛਾ ਅੱਛਾ ਉਹ ਆਇਆ ਸੀ ਹਾਂ ਤੇ ਉਹ ਗਿਆ ਸੀ ਆਪਣੀ ਪੈਲੀ ਵੇਖਣ ਫਿਰ ਲੈ ਗਏ ਉਹਨਾਂ ਨੂੰ? ਨਹੀਂ ਜੀ ਪਰ ਮੈਂ ਵੇਖਣ ਜੋਗਾ ਮੌਕਾ ਹੀ ਨਹੀਂ ਸੀ ਨਨਕਾਣੇ ਆਏ ਸਾਨੂੰ। ਅੱਛਾ ਅੱਛਾ ਗੁਰਦੁਆਰਿਆਂ ਤੇ ਅੱਛਾ ਅੱਛਾ ਜਿਵੇਂ ਹੁਣ ਵੀ ਆਉਂਦੇ ਨੇ। ਅੱਛਾ ਉੱਥੇ ਮਿਲੇ ਸੀ? ਨਹੀਂ ਉੱਥੇ ਮਿਲੇ ਨਹੀਂ ਉੱਥੋਂ ਸਾਨੂੰ ਮਿਲਣ ਆਇਆ ਸਾਨੂੰ। ਅੱਛਾ ਤੋਂ ਨਾਲ ਹੋਰ ਆਦਮੀ ਆ ਗਏ ਕੋਈ ਸਿੱਖ ਹੀ ਉਹ ਜੀ ਜਿਵੇਂ ਸਦੀਕ ਦੱਸਦਾ ਹੈ ਸੁਣਿਆ ਇਸ ਵੀ ਉਹ ਬੋਰਡ ਦੇ ਹੇਠਾਂ ਬੈਠੇ ਸਨ ਉੱਥੇ ਉਹ ਦੂਸਰਾ ਨਹੀਂ ਸੀ ਖਾਣ ਦਿੰਦਾ ਜਿਹੜਾ ਸਾਡਾ ਵਾਕਫ ਨਹੀਂ ਸੀ। ਆਓ ਜੀ ਮੇਰੀ ਗਾਇ ਹਾਜ਼ਰੀ ਹੋ ਜਾਂਦੀ ਮੈਂ ਇਹਦੇ ਇਜਾਜ਼ਤ ਰਹਿ ਕੇ ਨਹੀਂ ਆਇਆ ਨਿਸ਼ਾਨ ਸਿੰਘ ਤੂੰ ਤਾਂ ਇਜਾਜ਼ਤ ਰਹਿ ਕੇ ਆਇਆ ਵੀ ਮੈਂ ਆਪਣੇ गांव ਜਾਣਾ है ਤੇ ਹਮ ਤੇ ਸਾਥ ਹੀ ਆਏ हैं हमें कोई इजाजत ना होए ਛੇਤੀ ਚਲੇ ਗਏ ਹਾਂ ਘੰਟੇ ਦੋ ਦੇ ਵਿੱਚ ਵਿੱਚ ਹੀ। ਤੇ ਬਾਬਾ ਬੂਟਾ ਸਿੰਘ ਦਾ ਘਰ ਕਿੱਥੇ ਕਰਕੇ ਹੁੰਦਾ ਸੀ? ਮੈਂ ਕਹਿਣਾ ਜੀ ਅਜੇ ਵੀ ਹੈ ਵੇ ਸਦੀਕ ਤੁਹਾਨੂੰ ਵਿਖਾ ਦਿੰਦਾ। ਅੱਛਾ ਬੂਟੇ ਸਿੰਘ ਦਾ ਹਾਂਜੀ ਤੁਸੀਂ ਪਹਿਲੀ ਐਂਡ ਤੇ ਬੰਦ ਰਹੇ ਹੋ? ਹਾਂਜੀ ਹਾਂਜੀ ਅੱਛਾ 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 ਵਾਈ ਕਾਦੀ ਮੂੰਜੀ ਲਾਈ ਤੇ ਪਾਕਿਸਤਾਨ ਬਣ ਗਿਆ ਲਾਂਦੇ ਉਹਦਾ ਹਿੱਸਾ ਵੀ ਵੰਡਿਆ ਗਿਆ ਬਾਅਦ ਜੀ ਅਸੀਂ ਵਾਈ ਤੇ ਕੀ ਵਾਈ ਫੇ। ਬਾਬਾ ਜੀ ਬਚਪਨਾ ਯਾਦ ਆਉਂਦਾ ਫਿਰ ਸਾਰਾ ਉਦੋਂ ਦਾ ਸਾਰਾ ਕੁਝ ਯਾਦ ਹੀ ਅੱਖਾਂ ਦੇ ਕੇ ਦੱਸਦਾ ਸਾਰੀ ਰੋਸ਼ਨੀ ਅੱਖਾਂ ਕੀ ਦੱਸਦੀ ਹੈ। ਹਾਂਜੀ ਜੀ ਬਾਬਾ ਦੌਰ ਉਹ ਸਹੀ ਸੀ ਕੌਣ ਵਾਲਾ ਤੁਹਾਡਾ ਜਿਹੜਾ ਹੁੰਦਾ ਹੈ ਦੌਰ ਸਕੂਨ ਤੇ ਉਹ ਅੱਛਾ ਸਾਜੇ। ਅੱਛਾ ਜੀ ਹਾਂਜੀ ਤੇ ਮੁਸਲਮਾਨ ਜੀ ਵੇਖੀਏ ਵੀ ਸਾਰੇ ਮੁਸਲਮਾਨ ਇਕੱਠੇ ਹੋ ਗਏ ਮੋੜੇ ਅੱਛਾ ਹੈ
ਤੇ ਹੁਣ ਤੁਸੀਂ ਵੇਖ ਲਓ ਜੋ ਕੁਝ ਹੁੰਦਾ ਪਿਆ, ਉੱਥੇ ਡਕੈਤੀ ਹੋਈ ਆ, ਉੱਥੇ ਕਤਲ ਹੋ ਜਾਂਦਾ, ਉੱਥੇ ਆ ਕੁਝ ਹੋ ਜਾਂਦਾ। ਇਹ ਤੁਸੀਂ ਆਪ ਹੀ ਲਾਉਣ ਦਾ ਜਾਂ ਹੁਣ ਤਾਂ ਚੰਗਾ ਸੀਗਾ, ਉਹ ਚੰਗਾ ਸੀ। ਫਿਰ ਤੁਹਾਡਾ ਬਚਪਨਾ ਤਾਂ ਤੁਹਾਨੂੰ ਯਾਦ ਆਉਂਦੇ ਨਾ, ਉਹ ਜਿਹੜਾ ਬਚਪਨ ਉਹ ਜਿਹੜਾ ਗੁਜ਼ਰਿਆ ਤੇ ਟਾਈਮ ਉਹ ਹਾਂਜੀ ਹਾਂਜੀ। ਕਲਚਰ ਪੁਰਾਣਾ ਤਾਂ ਉਹ ਤਾਂ ਹੁਣ ਰਹੀਆਂ ਨਹੀਂ ਚੀਜ਼ਾਂ ਕੁਝ, ਹਾਂ ਹੁਣ ਤਾਂ ਜਦੀਦ ਤੋਂ ਜਦੀਦ ਦੌਰ ਆ ਗਿਆ। ਹਾਂ ਠੀਕ ਠੀਕ ਸਹੀ। ਚਲੋ ਬਾਬਾ ਜੀ, ਬੜੀ ਮਿਹਰਬਾਨੀ ਤੁਹਾਡੀ, ਅੱਛਾ ਜੀ, ਤੁਸੀਂ ਠੀਕ ਗੱਲਾਂ ਜਿਹੜੀਆਂ 47 ਵਾਲੇ ਸੁਣਾਈਆਂ। ਠੀਕ ਹੈ ਜੀ, ਠੀਕ ਹੈ ਸਹੀ। ਲੋ ਨਾਜ਼ਰੀਨ, ਮਿਲਦੇ ਆ ਇੱਕ ਨਵੀਂ ਵੀਡੀਓ ਨਾਲ, ਹੋਰ ਜਗ੍ਹਾ ਤੇ ਕਿਸੇ ਹੋਰ ਪਿੰਡ ਦੇ ਵਿੱਚ ਕੋਈ ਚਸ਼ਮਦੀਦ ਗਵਾ ਜਿਹੜਾ ਬਾਬਾ ਜਿਹਨੂੰ ਕੋਈ ਸਾਰਾ ਸੋਝ ਬੋਝ ਹੋਏ, ਉਹਦੀ ਕੋਈ ਵੀਡੀਓ ਲੈ ਕੇ ਨਵੀਂ ਆਵਾਂਗੇ। ਹੋਰ ਬਾਬੇ ਤੇ ਹੁਣ ਮਜ਼ੀਦ ਖਤਮ ਹੁੰਦੇ ਜਾ ਰਹੇ ਨੇ ਜਿਹੜੇ, ਹਾਂ ਤੇ ਕੋਈ ਸਾਨੂੰ ਮਿਲ ਕੇ ਕਿਤੇ ਵੀਡੀਓ ਰਿਕਾਰਡ ਕਰਾਂਗੇ, ਫਿਰ ਮਿਲਾਂਗੇ ਤੁਹਾਡੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ।